Czech court rules Indian man can be extradited to US. Justice Minister to decide. Gupta had argued his identity was mistaken and that he was not the man the United States was looking for. He described the case was political, it said. उन्होंने कहा कि ये गल उहदी गलत है, आइडेंटिटी वाला कोई सवाल नहीं है, असली गुप्ता ही इन्होंने फड़िया और हुण इहदा नैक्सट स्टैप ये है कि ये जस्टिस मिनिस्ट्री दे कोल ये केस चला गया है। Minister has 3 months to turn to the Supreme Court in case he has doubts about the lowest court decision. निखिल गुप्ता को ਕੰਸਪੀਰੇਟਰ 1 ਜਿਹਨੂੰ CC1 ਦਾ ਨਾਂ ਦਿੱਤਾ ਗਿਆ, ਜਿਹੜਾ ਭਾਰਤੀ ਸਟੇਟ ਦਾ ਆਲਾ ਬੰਦਾ ਹੈ, ਉਸ ਦੇ ਨਾਲ ਰਾਬਤੇ ਦੇ ਵਿੱਚ ਸੀ ਔਰ ਕਿਵੇਂ ਇਹ ਪਲਾਨ ਕੀਤਾ ਗਿਆ ਸੀ ਜਿਸ ਸਾਰੇ ਪਲਾਟ ਨੂੰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦਾ ਨਾਂ ਦਿੱਤਾ ਗਿਆ। ਨਿਖਿਲ ਗੁਪਤੇ ਦੀ ਜਿਹੜਾ ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਦਾ ਮਰਡਰ ਕਰਨ ਲਈ ਜਿਹਦੇ ਨਾਲ $1 ਲੱਖ ਦਾ ਸੌਦਾ ਹੋਇਆ, ਜਿਹੜਾ ਅਸਲ 'ਚ ਅਮਰੀਕਨ ਏਜੰਸੀਆਂ ਦਾ ਹੀ ਬੰਦਾ ਸੀ, ਇਹ ਕੋਵਰਟ ਆਪਰੇਸ਼ਨ ਇਹਨੂੰ ਵੀ ਕਹਿੰਦੇ ਨੇ, ਤੇ $15,000 ਜਿਹੜਾ ਉਹ ਮੌਕੇ ਦੇ ਉੱਤੇ ਅਦਾ ਵੀ ਕੀਤਾ ਗਿਆ। ਨਿਖਿਲ ਗੁਪਤਾ ਅਮਰੀਕਨ ਸੋਇਲ ਤੇ ਨਹੀਂ ਆਇਆ, ਅਦਰਵਾਈਜ਼ ਇਹਨਾਂ ਨੇ ਥੋੜੀ ਨਿਕਲਣ ਦੇਣਾ ਸੀ, ਲੇਕਿਨ ਉਹ ਉੱਥੇ ਚੈੱਕ ਰਿਪਬਲਿਕ ਦੇ ਵਿੱਚ ਬਹਿ ਕੇ ਜਿਹੜਾ ਇੱਥੇ ਜਿਹੜਾ ਉਹਨੇ ਰਾ ਨੇ ਉੱਥੇ ਆਪਣੇ ਕੋਈ ਸੇਫ ਸਟੇਸ਼ਨ ਬਣਾਏ ਹੋਣਗੇ, ਉੱਥੋਂ ਉਹ ਆਪਰੇਟ ਕਰ ਰਿਹਾ ਸੀ। 29 ਨਵੰਬਰ ਨੂੰ ਇੰਡਾਇਕਟਮੈਂਟ ਉਸੇ ਦਿਨ ਹੀ ਉਹਨੂੰ ਨਿਖਿਲ ਗੁਪਤੇ ਨੂੰ ਜਦੋਂ ਕਿ ਉਹ ਵਾਪਸ ਦਿੱਲੀ ਚੜ੍ਹਨਾ ਚਾਹੁੰਦਾ ਸੀ ਜਹਾਜ਼ ਤੇ, ਉਹਨੂੰ ਉੱਥੋਂ ਫੜ ਲਿਆ ਜਾਂਦਾ। ਉਦੋਂ ਫਿਰ ਅਮਰੀਕਨ ਏਜੰਸੀਆਂ ਦੇ ਬੰਦੇ ਉਹਦੀ ਪੁੱਛਗਿੱਛ ਵੀ ਕਰਦੇ ਨੇ ਉੱਥੇ, ਫਿਰ ਜੇਲ੍ਹ 'ਚ ਲਿਆਇਆ ਜਾਂਦਾ ਹੈ। ਫਿਰ ਅਸੀਂ ਉਸ ਕੇਸ ਦੇ ਵਿੱਚ ਦੇਖਿਆ ਕਿ ਵੀ ਇਹ ਏਜੰਸੀਆਂ ਉਹਨਾਂ ਦੀਆਂ ਚੈੱਕ ਰਿਪਬਲਿਕ ਦੀਆਂ ਵੀ ਅਮਰੀਕਾ ਦੀਆਂ ਵੀ, ਉਹਨਾਂ ਨੂੰ ਇਹ ਹੈ ਵੀ ਇਹਨੂੰ ਮਾਰ ਦਿੱਤਾ ਜਾਏਗਾ। ਦੇਖੋ ਉਹਦੀ ਸ਼ਕਲ ਉੱਥੇ ਹੋਰ ਹੈ, ਇੱਥੇ ਹੋਰ ਹੈ, ਉਹਦੀ ਉਮਰ ਇਹ ਲਿਖੀ ਹੋਈ ਹੈ, ਉਹਦੀ ਉਮਰ ਉਹ ਹੈ, ਉਹ ਬੰਦਾ ਹੀ ਹੋਰ ਹੈ, ਇਹ ਤਾਂ ਗਲਤੀ ਨਾਲ ਸਾਡਾ ਬੰਦਾ ਫੜਿਆ ਗਿਆ। ਇਸ ਦੇ ਉੱਤੇ ਇਹਨਾਂ ਨੇ ਕਾਫੀ ਟੇਕ ਰੱਖ ਕੇ ਉਹਨਾਂ ਦੀ ਹਾਈ ਕੋਰਟ ਦੇ ਵਿੱਚ ਚੈੱਕ ਰਿਪਬਲਿਕ ਦੀ ਜਿਹੜਾ ਹੈ ਉਹ ਫਰਦਰ ਅਪੀਲ ਕੀਤੀ ਹੋਈ ਸੀ। अस्सलाम वालेकुम, आदाब, अर्ज़ वहाँ थोड़ी होस्ट नीलम कौर मैं टीवी फॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 19 ਜਨਵਰੀ 2024 7 ਮਾਘ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਲੇਟਫਾਰਮ ਕੈਨੇਡਾ, ਰੂਕੂ, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਰੱਬ ਅੱਗੇ ਦੁਆ ਕਰਾਂਗੇ, ਅਰਦਾਸ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵੀਅਰਸ, ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਆਪਾਂ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਸਵਿਟਜ਼ਰਲੈਂਡ ਤੋਂ ਸਰਦਾਰ ਜਸਬੀਰ ਸਿੰਘ ਹੋਰਾਂ ਵੱਲੋਂ। ਸੋ ਉਹਨਾਂ ਨੇ ਆਪਣੀ ਲਿਖਤ ਭੇਜੀ ਔਰ ਆਪਣੇ ਵਿਚਾਰ ਵੀ ਪੇਸ਼ ਕੀਤੇ ਨੇ ਔਰ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਕਹਿੰਦੇ ਨੇ ਕਿ ਮੇਰਾ ਨਾਮ ਜਸਬੀਰ ਸਿੰਘ ਹੈ ਔਰ ਮੈਂ ਸਵਿਟਜ਼ਰਲੈਂਡ ਤੋਂ ਹਾਂ ਔਰ ਮੈਂ ਅਤੇ ਮੇਰੇ ਸਾਥੀ ਤੁਹਾਡਾ ਸ਼ੋਅ ਸੱਚੋ ਸੱਚ ਰੋਜ਼ ਦੇਖਦੇ ਨੇ ਔਰ ਤੁਹਾਡੇ ਲੈਕਚਰ ਸੁਣਦੇ ਨੇ ਔਰ ਤੁਹਾਡੀ ਗੁਰਬਾਣੀ ਦਾ ਵਿਚਾਰ, ਰਾਜਨੀਤਿਕ ਵਿਚਾਰ ਅਤੇ ਖਾਲਸਾ ਦੀ ਜਿਹੜੀ ਗੱਲ ਬਹੁਤ ਉੱਚ ਕੋਟੀ ਦੀ ਹੁੰਦੀ ਹੈ ਔਰ ਤੁਸੀਂ ਸਿੱਖਾਂ ਦੇ ਲਈ ਇੱਕ ਉਦਾਹਰਨ ਹੋ ਔਰ ਜੋ ਕਿ ਮੀਰੀ ਪੀਰੀ ਦੇ ਸਿਧਾਂਤ ਤੇ ਪੈਰਾ ਦਿੰਦੇ ਹੋ। ਮੈਂ TV 84 ਨੂੰ $1000 ਭੇਜ ਰਿਹਾ। ਮੈਂ ਚਾਹੁੰਦਾ ਕਿ ਅਸੀਂ ਤੁਹਾਡਾ ਸ਼ੋਅ ਦੇਖਦੇ ਰਹੀਏ ਅਤੇ ਤੁਹਾਡੀ TV 84 ਦੀ ਜਿਹੜੀ ਹੈ ਮਦਦ
ਕਰਦੇ ਰਹੀਏ, ਸੇਵਾ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਪੀਰ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਛੇਕੜਲੀਆਂ ਮੀਡੀਆ ਰਿਪੋਰਟਾਂ ਅਨੁਸਾਰ ਚੈਕ ਰਿਪਬਲਿਕ ਦੀ ਉੱਚ ਅਦਾਲਤ ਨੇ ਨਿਖਿਲ ਗੁਪਤਾ ਨੂੰ ਅਮਰੀਕਾ ਦੇ ਹਵਾਲੇ ਕਰਨ ਦਾ ਜਿਹੜਾ ਫੈਸਲਾ ਹੈ ਉਹ ਸੁਣਾਇਆ। ਔਰ ਯਾਦ ਰਹੇ, ਨਿਖਿਲ ਗੁਪਤਾ ਨਿਊਯਾਰਕ ਵਿਚਲੀ ਅਦਾਲਤ ਨੂੰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲੋਟ ਵਿੱਚ ਲੋੜੀਂਦਾ ਹੈ। ਉਹ ਹੁਣ ਫੈਸਲਾ ਚੈਕ ਰਿਪਬਲਿਕ ਦੇ ਜਸਟਿਸ ਮਿਨਿਸਟਰ ਦੇ ਹੱਥ ਵਿੱਚ ਹੈ। 3 ਮਹੀਨੇ ਦੇ ਵਿੱਚ ਉਹ ਸੁਪਰੀਮ ਕੋਰਟ ਕੋਲ ਜਾ ਸਕਦਾ ਹੈ ਜੇ ਉਸ ਨੂੰ ਕੋਈ ਇਤਰਾਜ਼ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸਬੀਰ ਸਿੰਘ ਸਵਿਟਜ਼ਰਲੈਂਡ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਇਹ ਸਿੰਘ ਸਾਹਿਬ ਕੋਈ ਸਧਾਰਨ ਵਿਅਕਤੀ ਨਹੀਂ ਨੇ। ਇਹਨਾਂ ਦੀ ਆਪਣੀ ਮੂਵਮੈਂਟ ਨੂੰ ਬਹੁਤ ਵੱਡੀ ਦੇਣ ਹੈ। ਇਹਨਾਂ ਨੇ ਫੌਜ ਦੇ ਵਿੱਚ ਨੌਕਰੀ ਵੀ ਕੀਤੀ ਔਰ ਮਿਡਲ ਏਜ ਜਿਹਨੂੰ ਅਸੀਂ ਕਹਿੰਦੇ ਹਾਂ ਉਸ 'ਚ ਆ ਕੇ ਉਸ ਸੰਘਰਸ਼ ਦੇ ਵਿੱਚ ਕੁੱਦੇ। ਜਦੋਂ ਇੱਕ ਜ਼ਮਾਨਾ ਸੀ, ਅੱਜ ਬੇਸ਼ੱਕ ਇਹ ਪੋਲੀਟੀਕਲ ਟੈਬੂ ਬਣ ਗਿਆ ਹੈ ਜਾਂ ਪੋਲੀਟੀਕਲੀ ਇਸ ਨੂੰ ਜਿਹੜਾ ਉਹ ਖਤਰਨਾਕ ਮੰਨਿਆ ਜਾਂਦਾ ਹੈ, ਪਰ 70ਵਿਆਂ ਦੇ ਅਖੀਰ ਜਾਂ 80ਵਿਆਂ ਦੇ ਵਿੱਚ ਅਸੀਂ ਦੁਨੀਆ ਭਰ ਦੀਆਂ ਜਿਹੜੀਆਂ ਫਰੀडम ਮੂਵਮੈਂਟ ਸੀ ਉਹਨਾਂ ਦੇ ਵਿੱਚ ਜਹਾਜ਼ ਨੂੰ ਅਗਵਾ ਕਰਕੇ ਲੈ ਜਾਣਾ ਔਰ ਫਿਰ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਮਨਵਾਉਣੀਆਂ, ਇਹ ਇੱਕ ਕਾਮਨ ਗੱਲ ਸੀ। ਇਸ ਨੂੰ ਆਇਰਿਸ਼, ਫਲਸਤੀਨੀ, ਕੁਰਦ ਔਰ ਹੋਰ ਵੀ ਕਿੰਨੀਆਂ ਮੂਵਮੈਂਟਸ ਜਿਹੜੀਆਂ ਨੇ ਉਹਨਾਂ ਦੇ ਨਾਲ ਜੇ ਤੁਸੀਂ ਦੇਖੋਗੇ ਤੇ ਦਰਜਨਾਂ ਇਸ ਕਿਸਮ ਦੀਆਂ ਘਟਨਾਵਾਂ ਸੀ। ਔਰ ਉਹਦੇ 'ਚ ਜਿਵੇਂ ਅਸੀਂ ਅਕਸਰ ਜਦੋਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਦਾ ਜ਼ਿਕਰ ਕਰਦੇ ਤੇ ਸਿੱਖ ਮੂਵਮੈਂਟ ਨੂੰ ਜਾਂ ਉਸ ਵੇਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਇੰਟਰਨੈਸ਼ਨਲ ਲੈਵਲ 'ਤੇ ਲਿਜਾਣ 'ਚ ਔਰ ਖ਼ਾਸ ਤੌਰ 'ਤੇ ਜਦੋਂ 20 ਸਤੰਬਰ 1981 ਨੂੰ ਸੰਤ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਹੁੰਦੀ ਹੈ ਔਰ ਉਸ ਤੋਂ ਬਾਅਦ ਜਲੰਧਰ ਗੋਲੀकांड ਵੀ ਵਰਤਾਇਆ ਜਾਂਦਾ ਹੈ, ਮੌਕੇ ਦੇ ਉੱਤੇ ਵੀ 12-13 ਸਿੰਘ ਸ਼ਹੀਦ ਕੀਤੇ ਜਾਂਦੇ ਨੇ ਔਰ ਇੱਕ ਫੀਅਰ ਵੀ ਸੀ ਕਿ ਸੰਤ ਭਿੰਡਰਾਂਵਾਲਿਆਂ ਨੂੰ ਕਸਟਡੀ ਦੇ ਵਿੱਚ ਜਿਹੜਾ ਹੈ ਉਹ ਸ਼ਹੀਦ ਕਰ ਦਿੱਤਾ ਜਾਏਗਾ। ਸੋ ਇਸ ਸਭ ਦੇ ਚਲਦਿਆਂ ਹੀ ਜਿਹੜਾ ਲਗਭਗ 9 ਦਿਨ ਬਾਅਦ 29 ਸਤੰਬਰ ਨੂੰ ਭਾਈ ਗਜਿੰਦਰ ਸਿੰਘ ਦਲ ਖਾਲਸਾ ਆਪਣੇ 4 ਹੋਰ ਸਾਥੀਆਂ ਨਾਲ ਉਹਨਾਂ ਨੇ ਜਹਾਜ਼ ਅਗਵਾ ਕੀਤਾ ਔਰ ਇਸ ਸਾਰੇ ਦਾ ਨਤੀਜਾ ਸੀ ਕਿ ਇਹ ਗੱਲ ਵੀ ਦੁਨੀਆ ਭਰ 'ਚ ਪਹੁੰਚੀ ਕਿ ਭਾਈ ਕਿਵੇਂ ਭਾਰਤੀ ਹਕੂਮਤ ਨੇ ਚੰਦੋ ਕਲਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੈਂਚੀਆਂ ਦੀ ਬੇਅਦਬੀ, ਮਾਰੋ ਮਾਰੀ ਔਰ ਕਿਵੇਂ ਉਹਨਾਂ ਨੇ ਜਿਹੜਾ ਹੈ ਉਹ ਸਿੱਖਾਂ ਦੇ ਨਾਲ ਕੀ ਚੱਲ ਰਿਹਾ। ਹੁਣ ਤਾਂ ਅਸੀਂ ਇਹ ਦੇਖ ਰਹੇ ਹਾਂ ਕਿ 2015 ਤੋਂ ਬਾਅਦ ਤਾਂ ਇੰਨੀ ਖੁੱਲ੍ਹ ਖੇਡ ਬਣ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਿ ਜੇ ਕਿਤੇ ਕੁਛ ਵਾਪਰਦਾ ਹੈ, ਕੋਈ ਇਸ ਦਾ ਜਵਾਬ ਵੀ ਦੇਣਾ ਚਾਹੁੰਦਾ ਹੈ, ਮੌਕੇ ਦੀ ਕਹਾਣੀ ਹੋਰ ਹੁੰਦੀ ਹੈ। 2-3 ਦਿਨ ਬਾਅਦ ਪੁਲਿਸ ਜਿਹੜੀ ਹੈ ਉਹ ਜਦੋਂ ਆਪਣੀ ਬਰੀਫਿੰਗ ਕਰਦੀ ਹੈ ਤੇ ਉਸ ਨੂੰ, ਉਸ ਬੰਦੇ ਨੂੰ ਜਿਹੜਾ ਬੇਅਦਬੀ ਕਰ ਰਿਹਾ ਜਾਂ ਜਿਹਨੇ ਕੀਤੀ ਜਾਂ ਜਿਹਦੀ ਕਰਨ ਦੀ ਮਨਸ਼ਾ ਸੀ ਉਹਨੂੰ ਦਿਮਾਗੀ ਤੌਰ ਤੇ ਜਿਹੜਾ ਹੈ ਉਹ ਬਿਮਾਰ ਦੱਸਿਆ ਜਾਂਦਾ। ਜਿਵੇਂ ਹੁਣ ਵੀ ਇੱਕ ਫਗਵਾੜੇ ਦੇ ਨੇੜੇ 6ਵੀਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ 'ਚ ਘਟਨਾ ਹੋਈ, ਪਹਿਲੀ ਵਰਜਨ ਹੋਰ ਹੈ, ਹੁਣ ਹੋਰ ਹੈ। ਫਿਰ ਆਪਣੇ ਕੁਛ ਇਸ ਕਿਸਮ ਦੇ ਪੱਗਾਂ ਵਾਲੇ ਜਿਹੜੇ ਹੁਣ ਯੂਟਿਊਬਰ ਬਣੇ ਹੋਏ ਨੇ ਉਹ ਸਿੱਖਾਂ ਨੂੰ ਹੀ ਕੋਸਣਾ ਸ਼ੁਰੂ ਕਰ ਦਿੰਦੇ ਨੇ ਕਿ ਦੇਖੋ ਜੀ ਕਿਸ ਕਿਸਮ ਦਾ ਜ਼ੁਲਮ ਹੈ, ਮਾੜੀ ਜਿਹੀ ਗੱਲ ਪਿੱਛੇ ਬੰਦਾ ਮਾਰ ਦੇਣਾ ਜਾਂ ਦੂਸਰਾ। ਇਹ ਠੀਕ ਹੈ ਕਿਤੇ ਵੀ ਕੋਈ ਬੇਗੁਨਾਹ ਮਾਰਿਆ ਜਾਂਦਾ ਹੈ ਜਾਂ ਕਿਤੇ ਵੀ ਕੋਈ ਇਸ ਕਿਸਮ ਦਾ, ਪਰ ਇਹ ਵੀ ਦੇਖਣ ਵਾਲਾ ਪਾਰਟ ਹੈ ਕਿ ਭਾਈ ਜਦੋਂ ਹਾਲਾਤ, ਹਕੂਮਤਾਂ ਜਿਨ੍ਹਾਂ ਦੇ ਕੋਲ ਪਾਵਰ ਹੈ ਉਹ ਤੁਹਾਡੇ ਇਸ਼ਟ ਨੂੰ ਬਾਰ-ਬਾਰ ਬੇਅਦਬ ਕਰ ਰਹੀਆਂ ਤੇ ਇੱਕ ਕਾਮਨ ਬੰਦਾ ਵੀ ਇਹ ਸਵਾਲ ਪੁੱਛ ਸਕਦਾ ਹੈ ਕਿ ਭਾਈ ਸਿਰਫ ਇਹ ਜਿਹੜੇ ਦਿਮਾਗੋਂ ਖਰਾਬ ਲੋਕ ਨੇ ਇਹਨਾਂ ਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੀ ਬੇਅਦਬ ਕਰਨ ਦੀ ਗੱਲ ਸੁਝਦੀ ਹੈ ਇਹਨਾਂ ਨੂੰ। ਉਹ ਅਸੀਂ ਇਹ ਨਹੀਂ ਕਹਿੰਦੇ ਵੀ ਹੋਰ ਧਰਮਾਂ ਨੂੰ ਬੇਅਦਬ ਕੀਤਾ ਜਾਏ ਪਰ ਜਾਂ ਉਹਨਾਂ ਦੇ ਗ੍ਰੰਥਾਂ ਨੂੰ ਬੇਅਦਬ ਕੀਤਾ ਜਾਏ, ਪਰ ਇਹ ਇੱਕ ਸਧਾਰਨ ਸਵਾਲ ਹਰ ਇੱਕ ਦੇ ਦਿਲੋਂ ਦਿਮਾਗ 'ਚ ਆਉਂਦਾ। ਸੋ ਭਾਈ ਗਜਿੰਦਰ ਸਿੰਘ ਦਲ ਖਾਲਸਾ ਵੱਲੋਂ ਜਿਹੜਾ ਇਹ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਪਲ ਆਫ ਜਿਹੜੀਆਂ ਹਾਈਜੈਕਿੰਗਸ ਨੇ
ਉਹ ਜਿਹੜੀ ਹੈ ਸਿੱਖ ਨੌਜਵਾਨਾਂ ਵੱਲੋਂ 84 ਤੋਂ ਬਾਅਦ, ਜੂਨ 84 ਦੇ ਹਮਲੇ ਤੋਂ ਬਾਅਦ, ਔਰ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਨੇ ਉਹ ਕੋਈ ਮੁਲਕ ਟਿਕਾਣਾ ਦੇਣ ਨੂੰ ਤਾਂ ਤਿਆਰ ਨਹੀਂ ਸੀ। ਜੇ ਪਾਕਿਸਤਾਨ 'ਚ ਗਏ ਤਾਂ ਉੱਥੇ ਵੀ ਉਹਨਾਂ ਨੇ ਉਮਰ ਕੈਦਾਂ ਕੱਟੀਆਂ। ਜੇ ਉੱਥੋਂ ਫਿਰ ਨਿਕਲ ਕੇ ਕਿਸੇ ਹੋਰ ਪਾਸੇ ਆਏ ਤਾਂ ਵੀ ਉਹ ਟੈਗ ਨਾਲ ਲੱਗਾ ਰਿਹਾ, ਕੋਈ ਬਹੁਤੇ ਪ੍ਰੋਗਰੈਸ ਨਹੀਂ ਕਰ ਪਾਏ। ਇੱਕ ਅੱਧੀ ਫਲਾਈਟ ਜਿਹੜੀ ਪਾਕਿਸਤਾਨ ਵਾਲਿਆਂ ਨੇ ਰੁਕਣ ਨਹੀਂ ਦਿੱਤੀ, ਉਹਨਾਂ ਦੁਬਈ ਦਾ ਉਹਨਾਂ ਨੇ ਕਿਹਾ, ਦੁਬਈ ਵਾਲਿਆਂ ਨੇ ਇੰਡੀਆ ਦੇ ਨਾਲ ਆਪਣੀ ਸੌਦੇਬਾਜ਼ੀ ਕਰਕੇ ਉਹਨਾਂ ਨੂੰ ਹਵਾਲੇ ਕਰ ਦਿੱਤਾ ਸੀ। ਸੋ ਭਾਈ ਜਸਬੀਰ ਸਿੰਘ ਉਹਨਾਂ ਯੋਧਿਆਂ 'ਚੋਂ ਨੇ ਜਿਨ੍ਹਾਂ ਨੇ ਇਸ ਕਿਸਮ ਦਾ ਜਿਹੜਾ ਬਹਾਦਰੀ ਵਾਲਾ ਕਾਰਨਾਮਾ ਕੀਤਾ ਹੋਇਆ। ਇਸ ਵੇਲੇ ਉਹ ਆਪਣੀ 80+ ਉਹਨਾਂ ਦੀ ਉਮਰ ਹੈ, ਲੇਕਿਨ ਫੁੱਲੀ ਐਕਟਿਵ ਨੇ, ਫਿਜ਼ੀਕਲੀ ਵੀ, ਇੰਟੈਲੈਕਚੁਅਲੀ ਵੀ ਉਹਨਾਂ ਦਾ। ਔਰ ਜਦੋਂ ਸਾਡੇ ਇੱਕ ਵੀਰ ਇੱਥੋਂ ਅਮਰੀਕਾ 'ਚੋਂ ਗਏ, ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ, ਉਹਨਾਂ ਨੇ ਜ਼ਿਕਰ ਕੀਤਾ ਔਰ ਪ੍ਰੋਗਰਾਮ ਵੀ ਉਹਨਾਂ ਨੇ ਸੁਣਨੇ ਸ਼ੁਰੂ ਕੀਤੇ। ਔਰ ਇੰਨੇ ਪਿਆਰ ਦੇ ਨਾਲ ਔਰ ਇਸ ਕਿਸਮ ਦੀ ਸਤਿਕਾਰਤ ਉਹਨਾਂ ਦੀ ਸ਼ਬਦਾਵਲੀ ਹੁੰਦੀ ਹੈ। ਉਹ ਖੁਦ ਹੀ ਜਿਹੜਾ ਵੌਇਸ ਮੇਲ ਦੇ ਵਿੱਚ ਹੀ WhatsApp ਦੇ ਉੱਤੇ ਮੈਸੇਜ ਭਰਦੇ ਨੇ। ਉਹ ਕਹਿੰਦੇ ਨੇ ਵੀ ਮੈਨੂੰ ਲਿਖਣ ਤੋਂ ਥੋੜ੍ਹੀ ਝਿਜਕ ਵੀ ਹੁੰਦੀ ਹੈ ਜਾਂ ਕੰਫਰਟੇਬਲ ਨਹੀਂ ਹੁੰਦੇ, ਲੇਕਿਨ ਉਹਨਾਂ ਦਾ ਔਰ ਉਹਨਾਂ ਦਾ ਕੋਈ ਆਪਣਾ ਆਮਦਨ ਦਾ ਜ਼ਰੀਆ ਨਹੀਂ ਹੈ। ਜਦੋਂ ਉਹ ਇਹ ਸਾਰੀ ਪੰਥਕ ਸੇਵਾ ਤੋਂ ਬਾਅਦ ਸਵਿਟਜ਼ਰਲੈਂਡ 'ਚ ਪਹੁੰਚੇ ਤੇ ਉਹਨਾਂ ਦੀ ਟੇਕ ਕੇਅਰ ਜਿਹੜਾ ਪਰਿਵਾਰ ਬਜ਼ੁਰਗਾਂ ਵਾਂਗ ਉਹਨਾਂ ਨੂੰ ਡੀਲ ਕਰਦਾ ਹੈ, ਉਹੀ ਜਿਹੜੇ ਨੇ ਉਹਨਾਂ ਦੇ ਨਾਲ ਖਲੋਤੇ। ਬਾਕੀ ਵੀ ਉਹਨਾਂ ਦਾ ਬਹੁਤ ਸਤਿਕਾਰ ਹੈ ਕਿਉਂਕਿ ਇੱਕ ਸਚਿਆਰੇ ਇਨਸਾਨ ਨੇ। ਉਹਨਾਂ ਨੂੰ ਕੋਈ ਖੁਸ਼ਾਮਦ ਜਾਂ ਜਿਹੜੀ ਗੱਲ ਭਾਵੇਂ ਕਿਸੇ ਦੇ ਗੋਡੇ ਲੱਗੇ, ਗਿੱਟੇ ਲੱਗੇ, ਇਹ ਉਹਨਾਂ ਦੇ ਸੁਭਾਅ ਦਾ ਹਿੱਸਾ। ਔਰ ਇਹੀ ਸਿੱਖ ਦਾ ਕਿਰਦਾਰ ਵੀ ਹੈ। ਤੁਸੀਂ ਭਾਰ ਦੇਖੋ ਕਿ ਕਿੰਨੇ ਨਾਲ ਕਿੰਨੇ ਖੁਸ਼ ਹੋਣਗੇ, ਕਿੰਨੇ ਨਾਰਾਜ਼ ਹੋਣਗੇ, ਉਹ ਫਿਰ ਸੱਚ ਨਹੀਂ ਹੁੰਦਾ। ਕਿਉਂਕਿ ਸੱਚ ਤਾਂ ਇਸੇ ਲਈ ਜਿਨ੍ਹਾਂ ਨੇ ਵੀ ਕਿਹਾ ਕਿ ਭਾਈ ਸੱਚ ਕੌੜਾ ਹੁੰਦਾ, ਇਸੇ ਲਈ ਕਿਉਂਕਿ ਕੂੜ ਮਿੱਠਾ, ਕੂੜ ਮਾਖਿਓ ਕੂੜ ਡੋਬੇ ਪੂਰ। ਬੇਸ਼ੱਕ ਕੂੜ ਦੇ ਨਾਲ ਤੁਸੀਂ ਇੱਕ ਚੰਗਾ ਮਾਹੌਲ ਕ੍ਰੀਏਟ ਕਰਦੇ ਹੋ। ਕਿਤੇ ਵੀ ਜਿਹਨੂੰ ਅੰਗਰੇਜ਼ੀ ਵਾਲੇ ਵੀ ਕਹਿੰਦੇ ਨੇ ਟੂ ਬੀ ਏ ਸੋਰ ਥੰਮ, ਕਿ 20 ਬੰਦੇ ਇੱਕੋ ਜਿਹੀ ਗੱਲ ਕਰ ਰਹੇ ਨੇ ਤੇ ਇੱਕ ਤੁਸੀਂ ਵਿੱਚ ਆਪਣੀ ਗੱਲ ਕਰੋ ਜਿਹੜੀ ਤੁਸੀਂ ਠੀਕ ਹੋ, ਲੇਕਿਨ ਦੂਸਰਿਆਂ ਨੇ ਦੇਖਣਾ ਜੀ ਇਹ ਜਿਹੜਾ ਜਿਹਨੇ ਕਹੀ ਹੈ ਗੱਲ, ਅਸੀਂ ਉਦੋਂ ਨੂੰ ਨਾਰਾਜ਼ ਨਾ ਕਰ ਲਈਏ। ਪਰ ਇਹ ਅਲਟੀਮੇਟਲੀ ਇਹੀ ਜ਼ਿੰਦਗੀ ਦਾ ਵੀ ਹੈ। ਔਰ ਮੈਂ ਬਹੁਤ ਵਾਰ ਦੇਖਦਾ ਕਿ ਵੀ ਧਰਮਾਂ ਦੀ ਗੱਲ ਜਾਂ ਅੱਡ-ਅੱਡ ਦੁਨੀਆ ਦੇ ਵਿੱਚ ਸਕੂਲ ਆਫ ਥਾਟਸ ਦੀ ਜਿਹੜੀ ਗੱਲ ਹੈ ਵੀ ਜ਼ਿੰਦਗੀ 'ਚ ਕੀ ਹੈ। ਜ਼ਿੰਦਗੀ 'ਚ ਜੇ ਤੁਸੀਂ ਸਚਿਆਰੇ ਨਹੀਂ ਹੋ, ਔਰ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਫਰਮਾਨ ਦੇ ਵਿੱਚ ਹੀ ਜ਼ਿੰਦਗੀ ਦਾ ਮਨੋਰਥ ਵੀ, ਰੂਹਾਨੀਅਤ ਦਾ ਮਨੋਰਥ ਵੀ, ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮਕਸਦ ਵੀ ਕਹਿਣਾ ਹੋਏ ਤੇ ਉਹ ਬਿਗਨਿੰਗ ਦੇ ਵਿੱਚ ਹੀ ਇਹ ਫਰਮਾਇਆ ਸੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕਿ ਕਿਵੇਂ ਸਚਿਆਰੇ ਹੋਣਾ। ਇਹ ਸਚਿਆਰੇ ਇਸ ਜ਼ਿੰਦਗੀ ਦੇ ਵਿੱਚ ਵੀ ਹੋਣ ਦੀ ਗੱਲ ਹੈ ਕਿ ਭਾਈ ਇਹਦੇ 'ਚ ਠੀਕ ਹੈ ਕਿ ਕਈ ਵਾਰ ਤੁਹਾਨੂੰ ਸੱਚ ਬੋਲਣ ਕਰਕੇ, ਕਈ ਵਾਰ ਨਹੀਂ ਬਹੁਤ ਵਾਰ ਸਫ਼ਰ ਕਰਨਾ ਪੈਂਦਾ ਹੈ, ਤੁਸੀਂ ਲੂਜ਼ਰ ਵੀ ਹੁੰਦੇ ਹੋ। ਪਰ ਇਹ ਵੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਕਿ ਜਿਹੜੇ ਝੂਠ ਰਾਹੀਂ ਤੁਹਾਨੂੰ ਇੱਕ ਸਟੇਜ ਦੇ ਉੱਤੇ ਢਾਹ ਵੀ ਲੈਂਦੇ ਨੇ, ਉਹਨਾਂ ਦੇ ਦਿਲਾਂ 'ਚ ਵੀ ਤੁਹਾਡੀ ਇੱਜ਼ਤ ਹੁੰਦੀ ਹੈ। ਉਹਨਾਂ ਨੂੰ ਵੀ ਇਹ ਹੁੰਦਾ ਹੈ ਕਿ ਨਹੀਂ, ਇਹ ਬੰਦਾ ਸਚਿਆਰ ਹੈ। ਜਿਹੜੇ ਤੁਹਾਨੂੰ ਆਪਣੇ ਪਬਲਿਕ ਗੈਦਰਿੰਗ 'ਚ ਬੁਲਾਉਣ ਤੋਂ ਗਰੇਜ਼ ਕਰਦੇ ਨੇ ਵੀ ਇਸ ਬੰਦੇ ਨੇ ਐਸੀ ਕੋਈ ਗੱਲ ਕਹਿਣੀ ਹੈ ਕਿ ਸਾਰਿਆਂ ਦੇ ਪੜਖੇ ਉਡਾ ਦੇਣੇ ਨੇ, ਉਹ ਵੀ ਕਹਿਣਗੇ ਯਾਰ ਬੰਦਾ ਜਿਵੇਂ ਵੀ ਹੈ, ਮੂੰਹ ਫੱਟ ਹੈ, ਜੋ ਹੈ ਸੱਚਾ ਹੈ ਨਾ। ਸੋ ਜਿੰਨਾ ਕੁ ਭਾਈ ਜਸਬੀਰ ਸਿੰਘ ਹੋਰਾਂ ਨੂੰ ਮੈਂ ਸਮਝ ਸਕਿਆ ਜਾਂ ਉਹਨਾਂ ਦੀ ਸੋਭਾ ਹੈ, ਉਹ ਇੱਕ ਸਚਿਆਰੇ ਇਨਸਾਨ ਨੇ। ਔਰ ਉਹੀ ਪੰਥਕ ਦਰਦ ਹੈ। ਜਿਵੇਂ ਉਹਨਾਂ ਨੇ ਮਿਡਲ ਏਜ 'ਚ ਇਸ ਰਸਤੇ ਨੂੰ ਚੁਣਿਆ, ਨਹੀਂ ਤਾਂ 80+ ਦੀ ਉਮਰ ਤੱਕ ਪਹੁੰਚਦੇ ਆ ਤੁਸੀਂ ਕਿਸ ਮਾਨਸਿਕ ਪੱਧਰ 'ਤੇ ਕਈ ਵਾਰ। ਔਰ ਇਸ ਕਿਸਮ ਦੇ ਲੋਕ ਪੰਜਾਬ 'ਚ ਇੱਥੋਂ ਇੱਕ ਜਿਹੜਾ 12-13 ਸਾਲ ਬਾਅਦ ਐਕਸਟ੍ਰਾਡਾਈਟ ਹੋ ਕੇ ਭਾਰਤ ਗਿਆ ਔਰ ਕੇਸ 'ਚੋਂ ਬਰੀ ਵੀ ਹੋ ਗਿਆ, ਦੂਜਾ ਵੀ ਉਹ ਹਰ YouTube ਦੇ ਉੱਤੇ ਬੈਠਾ ਮੂਵਮੈਂਟ ਨੂੰ ਵੀ ਗਾਲਾਂ ਕੱਢ ਰਿਹਾ ਹੁੰਦਾ, ਦੂਸਰਿਆਂ ਨੂੰ ਵੀ ਕੱਢ ਰਿਹਾ ਹੁੰਦਾ, ਹਰ ਇੱਕ 'ਚ ਕੀੜੇ ਕੱਢ ਰਿਹਾ ਹੁੰਦਾ। ਇਹ ਫਰਸਟ੍ਰੇਸ਼ਨ ਹੈ ਉਸ ਲੈਵਲ ਦੀ ਜਿੱਥੇ ਕਿ ਕੋਈ ਬੰਦਾ ਜਿਸ ਨੂੰ ਇਹ ਵੀ ਲੱਗਣ ਲੱਗ ਜਾਂਦਾ ਸ਼ਾਇਦ ਪਤਾ ਨਹੀਂ ਮੈਂ ਜਿਹੜਾ ਰਸਤਾ ਚੁਣਿਆ ਸੀ ਉਹ ਠੀਕ ਵੀ ਸੀ ਕਿ ਨਹੀਂ। ਇਹ ਇਸ ਕਿਸਮ ਦੇ ਨੇ। ਚਲੋ ਇੱਕ ਤਾਂ ਜੈਨੂਇਨ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ,
ਉਮਰ ਆਪਣੇ ਆਪ ਦੇ ਵਿੱਚ ਵੀ ਇੱਕ ਡਿਪਰੈਸਿੰਗ ਫੈਕਟਰ ਹੁੰਦਾ ਹੈ, ਖਾਸ ਤੌਰ ਤੇ ਤੁਸੀਂ 올ਡ ਏਜ ਆਉਂਦੇ ਹੋ, ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ, ਕਈ ਤੁਹਾਡੀਆਂ ਅਨਫੁਲਫਿਲਡ ਡਿਜ਼ਾਇਰਸ ਹੁੰਦੀਆਂ, ਕੁਝ ਤੁਹਾਨੂੰ ਹਾਸਲ ਹੋਇਆ ਨਹੀਂ ਹੋਇਆ। ਲੇਕਿਨ ਮੈਂ ਜਿੰਨੀ ਵਾਰ ਵੀ ਭਾਈ ਜਸਵੀਰ ਸਿੰਘ ਹੋਰਾਂ ਦੇ ਨਾਲ, ਹਾਲਾਂ ਉਹ ਖੁਦ ਕਹਿਣਗੇ ਤੁਹਾਡਾ ਵਕਤ ਬਹੁਤ ਕੀਮਤੀ ਹੈ, ਮੈਂ ਇਸ ਲਈ ਨਹੀਂ ਤੁਹਾਨੂੰ ਕਾਲ ਕਰਦਾ, ਪਰ ਮੈਨੂੰ ਉਹਨਾਂ ਦੇ ਨਾਲ ਗੱਲ ਕਰਕੇ ਜਿਹੜੀ ਹੈ ਆਪਣੇ ਆਪ ਦੇ ਵਿੱਚ ਵੀ ਮੈਂ ਐਨਰਜਾਈਜ਼ ਮਹਿਸੂਸ ਕਰਦਾ, ਕਿਉਂਕਿ ਇਹ ਲੱਗਦਾ ਵੀ ਇਹ ਤਾਂ ਸਾਡੇ ਤੋਂ ਵੀ ਪਹਿਲਾਂ ਤੁਰੇ, ਔਰ ਜਿਸ ਮਜ਼ਬੂਤੀ ਦੇ ਨਾਲ, ਔਰ ਬਾਕੀ ਉਹਨਾਂ ਦਾ ਮੈਸੇਜ ਜੋ ਉਹਨਾਂ ਨੇ ਸਾਡੀ ਤਾਰੀਫ 'ਚ ਕਿਹਾ ਇਹ ਖੁਦ ਕਾਬਲੇ ਤਾਰੀਫ ਨੇ। ਔਰ ਜਿਹੜਾ ਜਿਵੇਂ ਅਲਾਮਾ ਇਕਬਾਲ ਦਾ ਹੀ ਇਹ ਕਪਲੇਟ ਹੈ ਕਿ नेक ने तो नेक जाना, बद ने बद जाना मुझे, हर किसी ने अपने ही रुतबे से पहचाना मुझे। कि ਜਿਹੜਾ ਜਿਹਦਾ ਰੁਤਬਾ ਹੁੰਦਾ ਹੈ, ਉਹ ਜਿਹੀਆਂ ਉਹਦੀਆਂ ਅੱਖਾਂ ਹੁੰਦੀਆਂ ਨੇ, ਉਹ ਜਿਹਾ ਉਹਦਾ ਜ਼ਿਹਨ ਹੁੰਦਾ ਹੈ, ਔਰ ਉਹਦੇ ਨਾਲ ਹੀ ਉਹ ਦੇਖਦਾ ਹੈ। ਇਹ ਖੁਦ ਕਾਬਲੇ ਤਾਰੀਫ ਨੇ, ਔਰ ਆਪਣੀ ਲਿਮਿਟਿਡ ਸੇਵਿੰਗ ਚੋਂ ਉਹਨਾਂ ਵੱਲੋਂ ਭੇਜੀ ਇੱਕ ਪਾਈ ਵੀ ਜਿਹੜੀ ਹੈ ਉਹ ਸਾਡੇ ਲਈ ਬੜੀ ਮੁਕੱਦਸ ਹੈ, ਔਰ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਇਹ ਵੀ ਦੱਸਦੇ ਹੀ ਹੈ, ਕਿਉਂਕਿ ਲਗਾਤਾਰਤਾ ਨਾਲ TV 84 ਤੇ ਇਹ ਐਡ ਚੱਲਦੀ ਰਹੀ ਹੈ ਕਿ ਖਾਲਿਸਤਾਨ ਰੈਫਰੈਂਡਮ ਦੀਆਂ ਸੈਨ ਫਰਾਂਸਿਸਕੋ ਦੇ ਵਿੱਚ ਵੋਟਾਂ ਜਿਹੜਾ ਉਹ 28 ਜਨਵਰੀ ਨੂੰ ਪੈਣ ਜਾ ਰਹੀਆਂ ਨੇ, ਲੇਕਿਨ ਕਿਉਂਕਿ ਵੈਨਿਊ ਡਿਸਾਈਡਡ ਨਹੀਂ ਸੀ, ਔਰ ਅੱਜ ਸਾਡੇ ਕੋਲ ਡੀਟੇਲ ਆਈ ਹੈ, ਉਸ ਦੀ ਨਵੀਂ ਐਡ ਵੀ ਹੈ ਜਿਹੜੀ ਅੱਜ ਦੇ ਪ੍ਰੋਗਰਾਮ 'ਚ ਚੱਲੇਗੀ। ਤੇ ਇਹ ਜਿਹੜੀਆਂ ਉਹਦਾ ਵੈਨਿਊ ਹੈ, ਇਹ ਸਿਵਿਕ ਸੈਂਟਰ ਪਲਾਜ਼ਾ 2 ਪੋਲਕ ਸਟਰੀਟ, ਇਹ ਆਪੋਜ਼ਿਟ ਸਿਟੀ ਹਾਲ ਹੈ, ਸੈਨ ਫਰਾਂਸਿਸਕੋ ਕੈਲੀਫੋਰਨੀਆ, ਔਰ ਇਸ ਦੀ ਟਾਈਮਿੰਗ 9 ਤੋਂ 5 ਵਜੇ ਤੱਕ ਹੈ। ਇਹ ਬੜਾ ਰੈਪਿਊਟਡ ਪਲੇਸ ਹੈ ਸਿਵਿਕ ਸੈਂਟਰ, ਇਹ ਹੱਬ ਹੈ ਸੈਨ ਫਰਾਂਸਿਸਕੋ ਦੇ ਸਿਵਲ ਐਡਮਿਨਿਸਟ੍ਰੇਸ਼ਨ ਦੀ, ਔਰ ਇਹ ਉਹੀ ਥਾਂ ਹੈ ਕਿ ਜੂਨ ਦੇ ਮਹੀਨੇ 'ਚ ਜਦੋਂ ਕੈਲੀਫੋਰਨੀਆ ਦੇ ਸਾਰੇ ਗੁਰਦੁਆਰਿਆਂ ਵੱਲੋਂ ਮਿਲ ਕੇ ਜਿਹੜਾ ਉਹ ਦਰਬਾਰ ਸਾਹਿਬ 'ਤੇ ਹਮਲੇ ਦਾ ਘੱਲੂਘਾਰਾ 84 ਨੂੰ ਸਮਰਪਿਤ, ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਜਾਂਦਾ ਹੈ, ਤੋ ਸਿਵਿਕ ਸੈਂਟਰ ਦੇ ਸਾਹਮਣੇ ਹੀ ਆ ਕੇ ਜਿਹੜਾ ਹੈ ਉਹ ਕੰਪਲੀਟ ਹੁੰਦਾ ਹੈ, ਜਿੱਥੇ ਫਿਰ ਦੀਵਾਨ ਸਜਦਾ ਹੈ ਖੁੱਲੇ ਦੇ ਵਿੱਚ। ਸੋ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਹਾਂ ਕਿ ਇਹ ਇੱਕ ਆਨਰ ਹੈ, ਔਰ ਇਸ ਨੂੰ ਲੈ ਕੇ ਕਿਉਂਕਿ ਖਬਰ ਅੱਜ ਹੀ ਆਈ ਹੈ, ਔਰ ਹੁਣ ਦੇਖਦੇ ਹਾਂ ਕਿ ਇੰਡੀਅਨ ਮੀਡੀਆ ਇਹਦੇ ਤੇ ਵੀ ਕਿਵੇਂ ਰੌਲਾ ਪਾਉਂਦਾ ਹੈ ਕਿ ਜੀ ਸਿਵਿਕ ਸੈਂਟਰ 'ਚ ਇਹ ਹੋਣ ਦਾ ਮਤਲਬ ਹੈ ਕਿ ਅਮਰੀਕਾ ਸਰਕਾਰ ਨੇ ਵੀ ਖਾਲਿਸਤਾਨ ਦੀ ਹਮਾਇਤ ਕਰ ਦਿੱਤੀ ਹੈ। ਲੇਕਿਨ ਅਸੀਂ ਇਹ ਅਗੇਨ ਕਹਿਣਾ ਚਾਹਾਂਗੇ ਕਿ ਭਾਈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਕੈਲੀਫੋਰਨੀਆ ਵਾਸੀ ਔਰ ਹੋਰ ਵੀ ਜਿਹੜਾ ਜਾਣਾ ਅਫੋਰਡ ਕਰ ਸਕਦਾ ਹੈ ਉਹ ਉਸ ਦੇ ਵਿੱਚ ਸ਼ਮੂਲੀਅਤ ਕਰਨ। ਸਾਡੀ TV 84 ਦੀ ਟੀਮ ਵੀ ਉਸ ਦਿਨ ਜਿਹੜੀ ਹੈ ਔਨ ਦਾ ਗਰਾਊਂਡ ਹੋਏਗੀ, ਔਰ ਉਸ ਨੂੰ ਲਾਈਵ ਕਵਰ ਕੀਤਾ ਜਾਏਗਾ। ਔਰ ਹੁਣ ਅਸੀਂ ਮੁੱਖ ਵਿਸ਼ੇ ਵੱਲ ਆਉਂਦੇ। ਹਾਲਾਂ ਅਸੀਂ ਜਦੋਂ ਸਟੋਰੀਜ਼ ਜਿਹੜੀਆਂ ਲੇਟੈਸਟ ਵੀ ਪਹੁੰਚਾਉਣੀਆਂ ਹੁੰਦੀਆਂ ਨੇ ਆਪਣੇ ਵਿਊਅਰਸ ਤੱਕ, ਉਹਨਾਂ ਦੀ ਭਾਲ ਤਾਂ ਪੂਰੇ 24 ਘੰਟੇ 'ਚ ਹੁੰਦੀ ਰਹਿੰਦੀ ਹੈ, ਜੇ ਵਿੱਚ ਗੈਪ ਪੈ ਜਾਏ ਤਾਂ ਫਿਰ 48 ਘੰਟੇ ਹੋ ਜਾਂਦਾ, ਜਿਵੇਂ ਕੱਲ ਦਾ ਗੈਪ ਸੀ। ਪਰ ਬਹੁਤ ਵਾਰ ਜਦੋਂ ਅਸੀਂ ਈਵਨ ਸਟੋਰੀਜ਼ ਕੱਢੀਆਂ ਵੀ ਹੁੰਦੀਆਂ ਨੇ ਐਂਡ 12th ਆਵਰ ਕੋਈ ਮੇਜਰ ਸਟੋਰੀ ਆ ਜਾਂਦੀ ਹੈ ਤੇ ਬਾਕੀਆਂ 'ਚੋਂ ਕੋਈ ਮਿਸ ਹੋ ਜਾਂਦੀ ਹੈ, ਕੋਈ ਪੁਸ਼ ਬੈਕ ਹੋ ਜਾਂਦੀ ਹੈ, ਪਰ ਇਹ ਜਿਹੜੀ ਸਟੋਰੀ ਲਈ ਅਸੀਂ ਬਾਕੀ ਸਟੋਰੀਜ਼ ਨੂੰ ਪੁਸ਼ ਬੈਕ ਕੀਤਾ ਹੈ, ਇਹ ਇੱਕ ਚੰਗੀ ਖਬਰ ਹੈ। ਔਰ ਕਿਉਂਕਿ ਚੰਗੀ ਇਸ ਲਈ ਵੀ ਹੈ, ਇੱਕ ਤਾਂ ਚਲੋ ਸਾਡੇ ਨਾਲ ਸਾਡੀ ਫੇਵਰਿੰਗ ਹੈ, ਦੂਸਰੇ ਪਾਸੇ ਜਦੋਂ ਅਸੀਂ ਭਾਰਤੀ ਅਦਾਲਤੀ ਸਿਸਟਮ ਨੂੰ ਦੇਖਿਆ ਹੋਇਆ ਹੈ ਕਿ ਭਾਈ ਉੱਥੇ ਕਿਵੇਂ ਸਾਲਾਂ ਬੱਧੀ ਕੀ ਕਈ ਪੀੜ੍ਹੀਆਂ ਲੰਘ ਜਾਂਦੀਆਂ ਨੇ, ਉਹ ਕੇਸ ਕ੍ਰਿਮੀਨਲ ਹੋਣ ਜਾਂ ਦੀਵਾਨੀ ਮੁਕੱਦਮੇ ਹੋਣ, ਉਹਨਾਂ ਦੇ ਫੈਸਲੇ ਨਹੀਂ ਆਉਂਦੇ। ਇਸੇ ਤਰੀਕੇ ਨਾਲ ਹੋਰ ਮਾਮਲਿਆਂ ਦੇ ਵਿੱਚ ਵੀ, ਜਿਹਨੂੰ ਕਦੇ ਸੁਰਜੀਤ ਪਾਤਰ ਨੇ ਕਿਹਾ ਸੀ ਕਿ ਜਿਹੜੇ ਰੁੱਖ ਨੇ ਇਹ ਵੀ ਖੜੇ ਜਿਹੜੇ ਨੇ ਉਹ ਥੱਕ ਗਏ ਨੇ ਇਨਸਾਫ ਡੀਕਦੇ ਆ ਕਿ ਬੰਦੇ ਹੀ ਰੁੱਖ ਤਾਂ ਹੁੰਦਾ ਹੀ ਨੇ ਥੱਕੇ ਹੋਏ, ਕਿਉਂਕਿ ਇੱਕ ਥਾਂ ਖੜੇ ਨੇ। ਉਹਨੂੰ ਕਿਹਾ ਵੀ ਇਨਸਾਫ ਡੀਕਦੇ ਜਿਹੜੇ ਬੰਦੇ ਨੇ ਉਹ ਵੀ ਅਲਟੀਮੇਟਲੀ ਰੁੱਖ ਹੋ ਗਏ ਨੇ, ਕਿਉਂਕਿ ਫੈਸਲਾ ਤਾਂ ਆਉਂਦਾ ਹੀ ਨਹੀਂ ਹੈ। ਹੁਣ ਨਿਖਿਲ ਗੁਪਤਾ ਇਹ ਕਹਾਣੀ, ਕਿਉਂਕਿ ਨਵੇਂ ਵਿਊਅਰ ਵੀ ਨਾਲ ਜੁੜਦੇ ਰਹਿੰਦੇ ਨੇ, ਇਸ ਲਈ ਕਈ ਵਾਰ ਜ਼ਰੂਰੀ ਹੁੰਦਾ ਹੈ ਕਿ ਅਸੀਂ ਥੋੜ੍ਹੀ ਜਿਹੀ ਬੈਕਗਰਾਊਂਡ ਨੂੰ ਵੀ ਟੱਚ ਕਰੀਏ। ਇਹ ਜਦੋਂ ਅੱਜ ਲਫ਼ਜ਼ ਟਰਾਂਸਨੈਸ਼ਨਲ ਰਿਪਰੈਸ਼ਨ, ਹੁਣ ਚੰਗੀ ਗੱਲ ਹੈ ਵੀ ਸਿੱਖ ਹਲਕਿਆਂ ਦੇ ਵਿੱਚ ਵੀ ਇਸ ਨੂੰ ਇੱਕ ਹਾਊਸ ਹੋਲਡ ਨੇਮ ਦੀ ਤਰ੍ਹਾਂ ਹੀ ਲਿਆ ਜਾਣ ਲੱਗ ਗਿਆ, ਨਹੀਂ ਤਾਂ ਪਹਿਲੇ ਦਿਨਾਂ ਜਿਹੜੇ ਸਾਡੇ ਬਹੁਤ ਸਾਰੇ ਬੋਲਦੇ ਸੀ ਉਹਨਾਂ ਵਿਚਾਰਿਆਂ ਨੂੰ
ਔਖ ਹੁੰਦੀ ਸੀ ਲਫ਼ਜ਼ ਕਹਿਣ 'ਚ ਵੀ, ਕਿਉਂਕਿ ਇੱਕੋ ਫਿਕਰੇ 'ਚ ਤਿੰਨੋਂ ਸ਼ਬਦ ਨੇ, ਟਰਾਂਸਨੈਸ਼ਨਲ ਰਿਪਰੈਸ਼ਨ। ਜੀ ਸ਼ਾਇਦ ਅਮਰੀਕਨਾਂ ਲਈ ਵੀ ਇਹ ਨਵਾਂ ਲਫ਼ਜ਼ ਹੈ, ਇਸੇ ਕਰਕੇ ਅਜੇ ਤੱਕ ਜਿਹੜਾ ਅਮਰੀਕਾ 'ਚ ਕੋਈ ਲਾਅ ਐਗਜ਼ਿਸਟ ਨਹੀਂ ਸੀ ਕਰਦਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ। ਇਸ ਵੇਲੇ US ਹਾਊਸ ਦੇ ਵਿੱਚ ਔਰ ਸੈਨੇਟ ਦੇ ਵਿੱਚ ਬਿੱਲ ਪਏ ਨੇ, ਔਰ ਪਿਛਲੇ ਜੇ ਅਸੀਂ 29 ਨਵੰਬਰ ਤੋਂ ਬਾਅਦ ਗੱਲ ਕਰੀਏ ਤੇ ਇਹਨਾਂ 2 ਮਹੀਨਿਆਂ ਦੇ ਵਿੱਚ 2 ਹੀਅਰਿੰਗਸ ਜਿਹੜੀਆਂ ਨੇ ਸੈਨੇਟ ਦੀ ਫੋਰਨ ਰਿਲੇਸ਼ਨਸ ਕਮੇਟੀ ਦੀ ਔਰ ਹਾਊਸ ਦੀ ਸਬ ਕਮੇਟੀ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਹੋ ਚੁੱਕੀਆਂ ਨੇ, ਔਰ ਉਹਦੇ 'ਚ ਇੰਡੀਆ ਨੂੰ ਚੰਗੀ ਤਰ੍ਹਾਂ ਤੁਰਿਆ ਗਿਆ। ਇੱਕ ਹੀਅਰਿੰਗ ਹਾਊਸ ਸਬ ਕਮੇਟੀ ਦੀ ਕੱਲ੍ਹ ਸੀ, ਜਿਸ ਦੇ ਵਿੱਚ ਇੰਡੀਆ ਦੇ ਉੱਤੇ ਖੂਬ ਜਿਹੜੀ ਹੈ ਗੱਲ ਹੋਈ ਕਿ ਭਾਈ ਉਹ ਕਿਵੇਂ ਅਮਰੀਕਾ ਦੀ ਧਰਤੀ ਤੇ ਆ ਕੇ ਅਮਰੀਕਨ ਸ਼ਹਿਰੀ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ। ਔਰ ਇਹ ਸਾਰਾ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਸਿੱਖਾਂ ਦਾ ਦੁਨੀਆ ਦੇ ਵਿੱਚ ਇੱਕ ਵਿਕਟਮ ਵਾਲਾ ਇਮੇਜ ਕਿ ਇੰਡੀਅਨ ਸਟੇਟ ਕਿਵੇਂ ਆਪਣੀਆਂ ਬਾਉਂਡਰੀਜ਼ ਤੋਂ ਬਾਹਰ ਆ ਕੇ ਉਹਨਾਂ ਨੂੰ ਟਾਰਗੇਟ ਕਰ ਰਹੀ ਹੈ, ਔਰ ਇਸ ਦੇ ਨਾਲ ਨਾਲ ਸਾਡਾ ਖਾਲਿਸਤਾਨ ਦਾ ਮੁੱਦਾ ਵੀ ਇਹ ਸਾਰਾ ਹਾਈਲਾਈਟ ਹੁੰਦਾ ਹੈ। ਪਹਿਲਾ ਇਸ ਦਾ ਲੈਂਡਮਾਰਕ ਸੀ 18 ਸਤੰਬਰ ਨੂੰ, ਜੀ ਜਦੋਂ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਖਲੋ ਕੇ ਐਲਾਨ ਕਰਦੇ ਨੇ ਕਿ ਜਿਹੜਾ 18 ਜੂਨ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਗੁਰਦੁਆਰਾ ਪ੍ਰੈਜ਼ੀਡੈਂਟ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਉਹਦੇ ਲਈ ਇੰਡੀਅਨ ਸਟੇਟ ਜ਼ਿੰਮੇਵਾਰ ਹੈ। ਔਰ ਇਹ 18 ਸਤੰਬਰ ਦਾ ਉਹਨਾਂ ਦਾ ਐਲਾਨ ਠੀਕ 3 ਮਹੀਨੇ ਬਾਅਦ ਸੀ 18 ਜੂਨ ਤੋਂ, ਔਰ ਠੀਕ 18 ਜੂਨ ਤੋਂ 3 ਦਿਨ ਪਹਿਲਾਂ 15 ਜੂਨ ਨੂੰ UK ਦੇ ਵਿੱਚ ਅਵਤਾਰ ਸਿੰਘ ਖੰਡਾ ਉਹਨਾਂ ਦਾ ਕੈਮੀਕਲ ਵੈਪਨ ਨਾਲ ਮਰਡਰ ਕੀਤਾ ਗਿਆ, ਜਿਹੜਾ ਇਸ਼ੂ ਹੁਣ UK ਦੇ ਮੈਂਬਰ ਪਾਰਲੀਮੈਂਟ ਵੱਲੋਂ ਵੀ ਉਠਾਇਆ ਜਾ ਰਿਹਾ ਹੈ, ਉਹਨਾਂ ਦੇ ਪਰਿਵਾਰ ਵੱਲੋਂ ਵੀ ਵਕੀਲ ਕਰਕੇ ਔਰ ਕੋਰੋਨਰ ਦੀ ਸਪੈਸ਼ਲ ਇਨਵੈਸਟੀਗੇਸ਼ਨ ਔਰ ਜਿਹੜੀ ਉਹਨਾਂ ਦੀ ਪੁਲਿਸ ਹੈ ਉਸ ਏਰੀਆ ਦੀ, ਉਹਨੂੰ ਦੋਸ਼ੀ ਦੱਸਿਆ ਜਾ ਰਿਹਾ ਵੀ ਉਹਨਾਂ ਨੇ ਨਾ ਬੋਡੀ ਦੀ ਆਟੋਪਸੀ ਕੀਤੀ, ਨਾ ਕੋਰੋਨਰ ਨੇ ਫੇਅਰਲੀ ਇਸ ਕੇਸ ਨੂੰ ਹੈਂਡਲ ਕੀਤਾ। ਪਰ ਇਹ ਵੀ ਸ਼ਾਇਦ ਜੇ ਇਕੱਲਾ ਹਰਦੀਪ ਸਿੰਘ ਨਿੱਜਰ ਤੱਕ ਰਹਿੰਦਾ ਤੇ ਕੈਨੇਡਾ ਸਪੈਸੀਫਿਕ ਇਸ਼ੂ ਰਹਿਣਾ ਸੀ, ਜਿਹਨੂੰ ਇੰਡੀਆ ਨੇ ਬੜੀ ਬੁਰੀ ਤਰ੍ਹਾਂ ਜਿਹੜਾ ਜਸਟਿਨ ਟਰੂਡੋ ਦੀ ਕਰੈਕਟਰ ਅਸੈਸੀਨੇਸ਼ਨ ਕੀਤੀ, ਉਹਨਾਂ ਦੇ ਡਿਪਲੋਮੈਟ 39 ਔਰ ਉਹਨਾਂ ਦੇ ਡਿਪੈਂਡੈਂਟ 40 ਕੇ 41 ਬੰਦੇ ਕੱਢੇ, ਔਰ ਇਹ ਸਾਰਾ ਰਿਹਾ। ਲੇਕਿਨ ਇਹ ਗੇਮ ਚੇਂਜਰ ਬਣਿਆ ਜਿਸ ਦਿਨ 29 ਨਵੰਬਰ ਨੂੰ ਨਿਊਯਾਰਕ ਦੀ ਕੋਰਟ ਵਿੱਚ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਇੰਡਾਈਟਮੈਂਟ ਫਾਈਲ ਕੀਤੀ ਨਿਖਲ ਗੁਪਤਾ ਨਾਂ ਦੇ ਬੰਦੇ ਦੇ ਖਿਲਾਫ, ਔਰ ਇਹ 15 ਸਫ਼ਿਆਂ ਦੀ ਇੰਡਾਈਟਮੈਂਟ ਦੇ ਵਿੱਚ ਇਹ ਬੜਾ ਕਲੀਅਰ ਕੀਤਾ ਗਿਆ ਕਿ ਕਿਵੇਂ ਨਿਖਲ ਗੁਪਤਾ ਕੋ ਕੰਸਪੀਰੇਟਰ 1 ਜਿਹਨੂੰ CC1 ਦਾ ਨਾਂ ਦਿੱਤਾ ਗਿਆ, ਜਿਹੜਾ ਭਾਰਤੀ ਸਟੇਟ ਦਾ ਆਲਾ ਬੰਦਾ ਹੈ, ਉਸ ਦੇ ਨਾਲ ਰਾਬਤੇ ਦੇ ਵਿੱਚ ਸੀ, ਔਰ ਕਿਵੇਂ ਇਹ ਪਲਾਨ ਕੀਤਾ ਗਿਆ ਸੀ ਜਿਸ ਸਾਰੇ ਪਲਾਟ ਨੂੰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦਾ ਨਾਂ ਦਿੱਤਾ ਗਿਆ। ਔਰ ਉਸ 15 ਸਫ਼ਿਆਂ ਦੇ ਇੰਡਾਈਟਮੈਂਟ ਦੇ ਵਿੱਚ ਫਿਰ ਜਿਹੜੀ ਗੁਫ਼ਤਗੂ ਨਿਖਲ ਗੁਪਤਾ ਔਰ ਉਸ ਦਾ ਹੈਂਡਲਰ ਜਿਹੜਾ ਪਿੱਛੇ ਬੈਠਾ ਸੀ ਦਿੱਲੀ ਦੇ ਵਿੱਚ ਕੋ ਕੰਸਪੀਰੇਟਰ 1 ਉਹਦੇ ਨਾਲ ਗੁਫ਼ਤਗੂ, ਔਰ ਨਿਖਲ ਗੁਪਤੇ ਦੀ ਜਿਹੜਾ ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਦਾ ਮਰਡਰ ਕਰਨ ਲਈ ਜਿਹਦੇ ਨਾਲ $1 ਲੱਖ ਦਾ ਸੌਦਾ ਹੋਇਆ, ਜਿਹੜਾ ਅਸਲ 'ਚ ਅਮਰੀਕਨ ਏਜੰਸੀਆਂ ਦਾ ਹੀ ਬੰਦਾ ਸੀ, ਇਹ ਕੋਵਰਟ ਆਪਰੇਸ਼ਨ ਇਹਨੂੰ ਹੀ ਕਹਿੰਦੇ ਨੇ, ਤੇ $15,000 ਜਿਹੜਾ ਉਹ ਮੌਕੇ ਦੇ ਉੱਤੇ ਅਦਾ ਵੀ ਕੀਤਾ ਗਿਆ। ਹਾਲਾਂਕਿ ਨਿਖਲ ਗੁਪਤਾ ਖੁਦ ਅਮਰੀਕਾ ਨਹੀਂ ਆਇਆ ਹੈ, ਇਹ ਵੀ ਇੱਕ ਦਿਲਚਸਪ ਗੱਲ ਹੈ ਜਿਹੜੀ ਬਾਅਦ ਦੇ ਵਿੱਚ ਸਾਹਮਣੇ ਆਉਂਦੀ ਹੈ। ਉਹਦਾ ਲਾਸਟ ਟਾਈਮ ਅਮਰੀਕਾ ਆਉਣਾ ਸ਼ਾਇਦ 2017 ਜਾਂ 18 ਦੇ ਵਿੱਚ ਸੀ, ਲੇਕਿਨ ਉਹ ਕਿਵੇਂ ਬੈਠ ਕੇ ਉੱਥੋਂ ਹੀ ਜਿਹੜਾ ਇੱਥੇ ਡਾਇਰੈਕਟ ਕਰ ਰਿਹਾ ਸੌਦੇਬਾਜ਼ੀ, ਕਿਉਂਕਿ ਇਹ ਜਦੋਂ ਅੱਡ ਇਸ ਕਿਸਮ ਦੇ ਆਪਰੇਸ਼ਨ ਹੁੰਦੇ ਨੇ ਤਾਂ ਇਹ ਇੱਕ ਪਾਰਟ ਹੁੰਦਾ ਹੈ ਕਿ ਆਪੋ ਆਪਣੀ ਥਾਂ ਤੋਂ ਜਾ ਕੇ ਜੇ ਇੱਕ ਲਿੰਕ ਐਕਸਪੋਜ਼ ਵੀ ਹੋ ਜਾਏ ਤਾਂ ਦੂਸਰਾ ਬਚਿਆ ਰਹੇ। ਅਗਰ ਮੈਨੂੰ ਇਹ ਸਮਝ ਨਹੀਂ ਸੀ ਆਈ ਉਦੋਂ ਵੀ ਜਦੋਂ ਸ਼ੁਰੂ 'ਚ ਆਇਆ ਕਿ ਨਿਖਲ ਗੁਪਤਾ ਨੇ ਕੀਤਾ ਕਿ ਬਈ ਉਹਨੂੰ ਚੈੱਕ ਰਿਪਬਲਿਕ ਨੇ ਫੜਿਆ ਵੀ ਜਦੋਂ ਉਹਨੇ ਜੇ ਅਮਰੀਕਨ ਹੀ ਉਹਨੂੰ ਮੋਨੀਟਰ ਕਰ ਰਹੇ ਸੀ, ਕੋਵਰਟ ਆਪਰੇਸ਼ਨ ਸੀ ਉਹਨਾਂ ਦਾ, ਤਾਂ ਉਹਨੂੰ ਜਾਣ ਕਿਉਂ ਦਿੱਤਾ ਗਿਆ ਅਮਰੀਕਾ ਤੋਂ। ਲੇਕਿਨ ਇਹ ਜਿਉਂ-ਜਿਉਂ ਡੀਟੇਲ ਸਾਹਮਣੇ ਆਈਆਂ ਕਿ ਉਹ ਅਮਰੀਕਨ ਸੋਇਲ ਤੇ ਨਹੀਂ ਆਇਆ, ਅਦਰਵਾਈਜ਼ ਇਹਨਾਂ ਨੇ ਥੋੜੀ ਨਿਕਲਣ ਦੇਣਾ ਸੀ। ਲੇਕਿਨ ਉਹ ਉੱਥੇ ਚੈੱਕ ਰਿਪਬਲਿਕ ਦੇ ਵਿੱਚ ਬਹਿ ਕੇ ਜਿਹੜਾ ਉਹਨੇ ਰਾ ਨੇ ਉੱਥੇ ਆਪਣੇ ਕੋਈ ਸੇਫ ਸਟੇਸ਼ਨ ਬਣਾਏ ਹੋਣਗੇ, ਉੱਥੋਂ ਉਹ ਆਪਰੇਟ ਕਰ ਰਿਹਾ ਸੀ। ਪਰ ਜਿਉਂ ਹੀ ਇਹ ਸਾਰਾ ਪਾਰਟ ਐਕਸਪੋਜ਼ ਹੋ ਜਾਂਦਾ ਹੈ ਔਰ 29 ਨਵੰਬਰ ਨੂੰ ਇੰਡਾਈਟਮੈਂਟ ਉਸੇ ਦਿਨ ਹੀ ਉਹਨੂੰ ਨਿਖਲ ਗੁਪਤੇ ਨੂੰ, ਜਦੋਂ ਕਿ ਉਹ ਵਾਪਸ ਦਿੱਲੀ ਚੜ੍ਹਨਾ ਚਾਹੁੰਦਾ ਸੀ ਜਹਾਜ਼ ਤੇ, ਉਹਨੂੰ ਉੱਥੋਂ ਫੜ ਲਿਆ ਜਾਂਦਾ ਹੈ। ਉਦੋਂ ਫਿਰ ਅਮਰੀਕਨ ਏਜੰਸੀਆਂ ਦੇ ਬੰਦੇ ਉਹਦੀ ਪੁੱਛਗਿੱਛ ਵੀ ਕਰਦੇ ਨੇ ਉੱਥੇ, ਫਿਰ ਜੇਲ੍ਹ 'ਚ ਲਿਆ ਜਾਂਦਾ ਹੈ। ਫਿਰ
ਅਸੀਂ ਉਸ ਕੇਸ ਦੇ ਵਿੱਚ ਦੇਖਿਆ ਕਿ ਵੀ ਇਹ ਏਜੰਸੀਆਂ ਉਹਨਾਂ ਦੀਆਂ ਚੈੱਕ ਰਿਪਬਲਿਕ ਦੀਆਂ ਵੀ ਅਮਰੀਕਾ ਦੀਆਂ ਵੀ ਉਹਨਾਂ ਨੂੰ ਇਹ ਹੈ ਵੀ ਇਹਨੂੰ ਮਾਰ ਦਿੱਤਾ ਜਾਏਗਾ, ਫਿਰ ਉਹਨੂੰ ਸੋਲਿਟਰੀ ਕਨਫਾਈਨਮੈਂਟ 'ਚ ਰੱਖਿਆ ਜਾਂਦਾ ਹੈ। ਉਸ ਨੂੰ ਜਿਹੜਾ ਦੋ ਜਿਹੜੇ ਨੇ ਵਾਚਮੈਨ ਉਹਨਾਂ ਦੀ ਜਿਹੜੀ ਹੈ ਉਹ ਨਿਗਰਾਨੀ ਦੇ ਵਿੱਚ ਰੱਖਿਆ ਜਾਂਦਾ ਹੈ। ਫਿਰ ਅਸੀਂ ਇਮੀਡੀਏਟਲੀ ਦੇਖਦੇ ਹਾਂ ਕਿ ਬੇਸ਼ੱਕ ਉਹ 5 ਨਵੰਬਰ 29 ਨਵੰਬਰ ਤੱਕ ਉਹ ਸਾਰੇ ਦਾ ਪਾਰਟ ਜਿਹੜਾ ਹੈ ਉਹ ਚੱਲ ਰਿਹਾ ਸੀ। ਉਸ ਨੂੰ 29 ਜੂਨ ਤੋਂ ਇੰਡਾਈਟਮੈਂਟ ਫਾਈਲ ਕਰਨ ਤੱਕ 5 ਮਹੀਨੇ ਉਹ ਉਹਨਾਂ ਦੀ ਕਸਟਡੀ 'ਚ ਸੀ। ਪਰ ਜਦੋਂ ਤੱਕ 29 ਨਵੰਬਰ ਨੂੰ ਜਿਹੜਾ ਉਸ ਨੂੰ ਫੜਿਆ ਨਹੀਂ ਜਾਂਦਾ ਹੈ, ਇਹ ਜਿਹੜਾ ਕੋਈ ਉਹਦੇ ਟੱਬਰ ਵਾਲਾ ਸੁਪਰੀਮ ਕੋਰਟ 'ਚ ਇੰਡੀਆ ਦੇ ਫਾਈਲ ਨਹੀਂ ਕਰਦਾ ਕਿ ਜੀ ਉਹਨੂੰ ਜਿਹੜਾ ਉਹ ਕਿੱਥੇ ਆ ਉਹਨਾਂ ਦਾ ਬੰਦਾ ਜਾਂ ਕੀ ਹੈ। ਫਿਰ ਉਹ ਫਾਈਲ ਸੁਪਰੀਮ ਕੋਰਟ 'ਚ ਕਰਦੇ ਨੇ ਕਿ ਜੀ ਦੇਖੋ ਬੇਗੁਨਾਹ ਤੇ ਫਲਾਣਾ ਤੇ ਢਿਮਕਾ। ਉਹ ਸੁਪਰੀਮ ਕੋਰਟ 5 ਜਨਵਰੀ ਇੰਡੀਅਨ ਕੋਰਟ ਨੂੰ ਗਵਰਨਮੈਂਟ ਨੂੰ ਵੀ ਦਿੰਦੀ ਹੈ, ਪਰ ਉਹਨਾਂ ਨੇ ਉਦੋਂ ਤੱਕ ਦੇਖ ਲਿਆ ਵੀ ਪੁਖਤਾ ਸਬੂਤ ਨੇ। ਸੁਪਰੀਮ ਕੋਰਟ ਨੇ ਵੀ ਕਿਹਾ ਜੀ ਤੁਸੀਂ ਆਪ ਹੀ ਹੈਂਡਲ ਕਰੋ। ਔਰ ਫਿਰ ਇਕੱਲਾ ਇਹੀ ਨਹੀਂ ਵੀ ਉਹਨਾਂ ਦਾ ਵਕੀਲ ਨਿਖਲ ਗੁਪਤਾ ਦਾ ਚੈੱਕ ਰਿਪਬਲਿਕ ਦੇ ਵਿੱਚ BBC ਨੂੰ ਇੰਟਰਵਿਊ ਦਿੰਦਾ ਹੈ, ਜਾਂ ਦੂਜਾ ਹੈ ਕਿ ਜੀ ਟੈਕਨੀਕਲ ਪ੍ਰੋਸੀਜਰ ਨਹੀਂ ਫੋਲੋ ਕੀਤਾ ਗਿਆ, ਉਹਨੂੰ ਜਿਹੜਾ ਉਹ ਕੌਂਸਲ ਨਹੀਂ ਦਿੱਤਾ ਗਿਆ, ਉਹ ਸਭ ਝੂਠ ਨਿਕਲਦਾ ਹੈ ਕਿ ਭਾਈ ਉਹਨੂੰ ਵਕੀਲ ਵੀ ਹੈ। ਫਿਰ ਇਹ ਵੀ ਸਾਹਮਣੇ ਆਉਂਦਾ ਵੀ ਅਮਰੀਕਾ ਦੇ ਵਿੱਚ ਵੀ ਵਕੀਲ ਇੰਡੀਅਨ ਸਟੇਟ ਨੇ ਖੜਾ ਕੀਤਾ ਹੋਇਆ ਨਿਖਲ ਗੁਪਤਾ ਦੇ ਨਾਂ 'ਤੇ। ਔਰ ਉਹਨੇ ਇੱਥੇ ਇਹ ਵੀ ਕਿਹਾ ਕਿ ਜੀ ਇਹ ਦੇਖੋ ਇਹ ਸਾਨੂੰ ਤਾਂ ਕੋਈ ਸਬੂਤ ਹੀ ਨਹੀਂ ਦਿੱਤੇ ਗਏ, ਜਦੋਂ ਤੱਕ ਇੰਡਾਇਕਟਮੈਂਟ ਵਾਲਾ ਹੀ ਸਾਡੇ ਕੋਲ ਵੀ ਰਿਕਾਰਡ ਹੈ। ਪਰ ਉਹਦੇ 'ਚ ਵੀ ਅਮਰੀਕਨ ਜੱਜ ਨੇ ਫੌਰਨ ਫੈਸਲਾ ਸੁਣਾਇਆ, ਕਿਉਂਕਿ ਜਸਟਿਸ ਡਿਪਾਰਟਮੈਂਟ ਨੇ ਕਾਊਂਟਰ ਕੀਤਾ ਕਿ ਇਹ ਜਿਹੜੇ ਇੰਡਾਇਕਟਮੈਂਟ ਔਰ ਅਰੇਨਮੈਂਟ 'ਚ ਫਰਕ ਹੁੰਦਾ। ਇਹਨੂੰ ਇੰਡਾਇਕਟ ਕੀਤਾ, ਅਰੇਨ ਨਹੀਂ ਕੀਤਾ। ਜਦੋਂ ਅਰੇਨਮੈਂਟ ਹੋਏਗੀ ਫਿਰ 2 ਹਫ਼ਤੇ ਦੇ ਵਿੱਚ ਜਿਹੜਾ ਇਸ ਨੂੰ ਜਿਹੜਾ ਉਹ ਜੋ ਤੁਸੀਂ ਕਿਹਾ ਉਹ ਦਿੱਤਾ ਜਾਏਗਾ ਚਾਰਜਿਸ ਦੀ ਕਾਪੀ ਇਨ ਡੀਟੇਲ। ਸੋ ਇਹ ਫੈਸਲਾ ਵੀ ਪਿਛਲੇ ਦਿਨਾਂ ਦੇ ਵਿੱਚ ਆਇਆ। ਚੈੱਕ ਕੋਰਟ ਦੀ ਲੋਅਰ ਜਿਹੜੀ ਅਦਾਲਤ ਪਹਿਲੀ ਸਟੈਪ ਹੈ, ਉਹਨਾਂ ਨੇ ਆਲਰੇਡੀ ਇਸ ਦਾ ਜਿਹੜਾ ਨਿਖਲ ਗੁਪਤੇ ਦੀ ਐਕਸਟ੍ਰੈਡੀਸ਼ਨ ਨੂੰ ਓਕੇ ਕਰ ਦਿੱਤਾ ਸੀ ਕਿ ਭਾਈ ਇਹ ਕ੍ਰੈਡੀਬਲ ਸਬੂਤ। ਔਰ ਜੋ ਉਹਨਾਂ ਦੇ ਉੱਥੇ ਕੌਂਸਲ ਨੇ ਇਤਰਾਜ਼ ਲਾਇਆ ਉਹਨੇ ਥਰੋ ਆਊਟ ਕਰਤੇ ਸੀ। ਫਿਰ ਇੱਕ ਵੱਡਾ ਉਹਨਾਂ ਨੇ ਮਿਸਟੇਕਨ ਆਈਡੈਂਟੀਟੀ ਕਿ ਜੀ ਦੇਖੋ ਉਹਦੀ ਸ਼ਕਲ ਉੱਥੇ ਹੋਰ ਹੈ, ਇੱਥੇ ਹੋਰ ਹੈ, ਉਹਦੀ ਉਮਰ ਇਹ ਲਿਖੀ ਹੋਈ ਹੈ, ਉਹਦੀ ਉਮਰ ਉਹ ਹੈ, ਉਹ ਬੰਦਾ ਹੀ ਹੋਰ ਹੈ, ਇਹ ਤਾਂ ਗਲਤੀ ਨਾਲ ਸਾਡਾ ਬੰਦਾ ਫੜਿਆ ਗਿਆ। ਇਸ ਦੇ ਉੱਤੇ ਇਹਨਾਂ ਨੇ ਕਾਫੀ ਟੇਕ ਰੱਖ ਕੇ ਉਹਨਾਂ ਦੀ ਹਾਈ ਕੋਰਟ ਦੇ ਵਿੱਚ ਚੈੱਕ ਰਿਪਬਲਿਕ ਦੀ ਜਿਹੜਾ ਹੈ ਉਹ ਫਰਦਰ ਅਪੀਲ ਕੀਤੀ ਹੋਈ ਸੀ। ਔਰ ਅੱਜ ਜਿਹੜੀ ਖਬਰ, ਔਰ ਤੁਸੀਂ ਦੇਖੋ ਵੀ ਇਹ ਖਬਰ ਕੋਈ ਮਾੜੀ ਮੋਟੀ ਖਬਰ ਨਹੀਂ ਹੈ, ਕਿਉਂਕਿ ਨਿਖਲ ਗੁਪਤਾ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਇਸ ਵੇਲੇ ਦੁਨੀਆ ਭਰ ਦੇ ਵਿੱਚ ਇੰਡੀਅਨ ਸਟੇਟ ਕੀ ਕਰ ਰਹੀ ਹੈ ਇਸ ਦਾ ਇੱਕ ਸ਼ੀਸ਼ਾ ਹੈ। ਔਰ ਇਸ ਨੂੰ ਰਾਇਟਰ ਨਿਊਜ਼ ਏਜੰਸੀ ਨੇ ਪ੍ਰਮੁਖਤਾ ਦੇ ਨਾਲ ਇਸ ਖਬਰ ਨੂੰ ਲਿਆ, ਤੇ ਰਾਇਟਰ ਦਾ ਮਤਲਬ ਹੁੰਦਾ ਦੁਨੀਆ ਭਰ ਦੇ ਮੀਡੀਆ 'ਚ ਕੈਰੀ ਹੋਈ। ਔਰ ਇਹੀ ਕਾਰਨ ਹੈ ਕਿ ਈਵਨ ਇੰਡੀਅਨ ਮੀਡੀਆ ਦੇ ਵੀ ਇਹ ਫਿਰ ਮਜਬੂਰੀ ਬਣ ਜਾਂਦੀ ਹੈ ਕਿ ਉਸ ਨੂੰ ਜਿਹੜਾ ਉਹ ਵੱਧ ਤੋਂ ਵੱਧ ਕਰਨ। ਡੌਨ ਅਖਬਾਰ ਨੇ ਵੀ ਇਸ ਨੂੰ, ਡੌਨ ਦੀ ਹੈਡਿੰਗ ਹੈ, ਡੌਨ ਪਾਕਿਸਤਾਨ ਦਾ ਅਖਬਾਰ ਹੈ। ਅੱਛਾ। ਚੈੱਕ ਕੋਰਟ ਰੂਲਸ ਇੰਡੀਅਨ ਮੈਨ ਲਿੰਕਡ ਟੂ ਸਿੱਖ ਮਰਡਰ ਪਲਾਟ ਕੈਨ ਬੀ ਐਕਸਟ੍ਰਾਡਾਈਟਡ ਟੂ US। ਇੰਡੀਆ ਦੀ ਟਾਈਮਜ਼ ਆਫ ਇੰਡੀਆ ਨੇ ਕਿਹਾ ਪੰਨੂ ਪਲਾਟ, ਚੈੱਕ ਕੋਰਟ ਨੋਟ ਟੂ ਐਕਸਟ੍ਰਾਡਾਈਟ ਇੰਡੀਅਨ ਟੂ US, ਮਿਨਿਸਟਰੀ ਟੂ ਡਿਸਾਈਡ। ਹੁਣ ਇਹ ਸਾਰੇ ਦੇ ਚੱਲਦੇ ਆ, ਮੈਂ ਰਾਇਟਰ ਦੀ ਨਿਊਜ਼ ਨੂੰ ਹੀ ਆਧਾਰ ਬਣਾਵਾਂਗਾ ਡਿਸਕਸ਼ਨ ਦੇ ਲਈ। ਔਰ ਉਹਦੇ 'ਚ ਰਾਇਟਰ ਦੀ ਮੇਨ ਨਿਊਜ਼ ਹੈ ਚੈੱਕ ਕੋਰਟ ਰੂਲਸ ਇੰਡੀਅਨ ਮੈਨ ਕੈਨ ਬੀ ਐਕਸਟ੍ਰਾਡਾਈਟ ਟੂ US, ਜਸਟਿਸ ਮਿਨਿਸਟਰ ਟੂ ਡਿਸਾਈਡ। ਔਰ ਇਸ ਦੇ ਮੁਤਾਬਕ ਕੋਰਟ ਨੇ ਕਿਹਾ ਕਿ ਵੀ ਇਹ ਬਿਲਕੁਲ ਜੋ ਚਾਰਜਿਸ ਨੇ ਜਾਂ ਦੂਜੇ ਨੇ ਜਿਹਦੇ ਤਹਿ ਜੋ ਐਕਸਟ੍ਰੈਡੀਸ਼ਨ ਦੀਆਂ ਟਰਮਸ ਹੁੰਦੀਆਂ ਨੇ, ਕਿਉਂਕਿ ਜਦੋਂ ਵੀ ਕੋਈ ਇੱਕ ਮੁਲਕ ਦੇ ਵਿੱਚ ਬੰਦਾ ਕੋਈ ਕਿਸੇ ਹੋਰ ਮੁਲਕ ਦਾ ਫੜਿਆ ਜਾਂਦਾ ਹੈ ਜਾਂ ਉਹਨਾਂ ਦਾ ਆਪਣਾ ਸ਼ਹਿਰੀ ਵੀ ਹੁੰਦਾ ਹੈ, ਉਹਨੂੰ ਦੂਸਰੇ ਮੁਲਕ ਦੇ ਹਵਾਲੇ ਕਰਨ ਦੇ ਲਈ ਉਹਨੂੰ ਦੇਸ਼ ਹਵਾਲਗੀ ਸੰਧੀ ਪੰਜਾਬੀ 'ਚ ਕਿਹਾ ਜਾਂਦਾ ਹੈ, ਤੇ ਐਕਸਟ੍ਰੈਡੀਸ਼ਨ ਟ੍ਰੀਟੀ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਹੈ। ਉਹਦੀਆਂ ਟਰਮਸ ਹੁੰਦੀਆਂ ਨੇ। ਟਰਾਇਲ ਉਸੇ ਹੀ ਮੁਲਕ 'ਚ ਹੁੰਦਾ ਹੈ ਜਿਹੜਾ ਉਸ ਨੂੰ ਮੰਗ ਰਿਹਾ ਹੁੰਦਾ ਕਿ ਸਾਡੇ ਹਵਾਲੇ ਕਰੋ, ਪਰ ਮੁੱਢਲੇ ਤੌਰ ਦੇ ਉੱਤੇ ਹਰ ਬੰਦੇ ਨੂੰ ਇਹ ਮੰਨ ਕੇ ਹੀ ਤੁਰਿਆ ਜਾਂਦਾ ਹੈ ਕਿ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਕਿ ਜਦੋਂ ਤੱਕ ਉਹ ਗੁਨਾਹਗਾਰ ਸਾਬਤ ਨਹੀਂ ਹੁੰਦਾ ਇਨੋਸੈਂਟ ਹੈ। ਇਸ ਲਈ ਉਹਨੂੰ ਹਰ ਕਾਨੂੰਨੀ ਸਹੂਲਤ ਉਸ ਮੁਲਕ ਦੇ ਵਿੱਚ ਦਿੱਤੀ ਜਾਂਦੀ ਹੈ। ਉਸ ਦੇ ਉੱਤੇ ਜਿਹੜਾ ਉਹਨੂੰ ਵਕੀਲ ਕਰਨ ਦਾ ਹੱਕ ਹੁੰਦਾ ਹੈ। ਜਿਹੜੇ ਚਾਰਜਿਸ ਹੁੰਦੇ ਨੇ, ਜਿਹੜੇ ਜੱਜ ਹੁੰਦੇ ਨੇ, ਉਹ ਮੋਟਾ ਦੇਖਦੇ ਨੇ ਕਿ ਵੀ ਕਿੰਨੇ ਕੁ ਕੇਸ ਜਿਹੜੇ ਨੇ ਇਹ ਜਿਹੜੇ ਕੇਸ ਥੱਲੇ ਮੰਗਿਆ ਜਾ ਰਿਹਾ ਕਿੰਨੇ ਕੁ ਜੈਨਿਊਨ ਨੇ, ਔਰ ਉਹਦੇ ਥੱਲੇ ਐਕਸਟ੍ਰਾਡਾਈਟ, ਕਿਉਂਕਿ
ਇੱਥੋਂ ਜਦੋਂ ਰਣਜੀਤ ਸਿੰਘ ਗਿੱਲ, ਸੁਖਮਿੰਦਰ ਸਿੰਘ ਸੰਧੂ ਉਹਨਾਂ ਦੇ ਐਕਸਟ੍ਰੈਡੀਸ਼ਨ ਕੇਸ ਵੇਲੇ ਵੀ ਸਾਡਾ ਥੋੜ੍ਹਾ ਬਹੁਤ ਵਕੀਲਾਂ ਦੇ ਨਾਲ ਜਾਂ ਉਹਨਾਂ ਦੀ ਜਿਹੜੀ ਸਟ੍ਰੈਟਜੀ ਨੂੰ ਸਮਝਣ ਦਾ ਮੌਕਾ ਮਿਲਿਆ, ਕਾਫੀ ਜ਼ਿਆਦਾ ਮਿਲਿਆ ਜਦੋਂ ਭਾਈ ਕੁਲਬੀਰ ਸਿੰਘ ਬੜਾ ਪਿੰਡ ਉਹਨਾਂ ਦੀ ਐਕਸਟ੍ਰੈਡੀਸ਼ਨ ਹੁੰਦੀ ਹੈ। ਫਿਰ ਭਾਈ ਹਰਪਾਲ ਸਿੰਘ ਚੀਮਾ ਜਿਹੜੇ ਲਗਭਗ 12 ਸਾਲ ਰਹੇ, ਉਹਨਾਂ ਦੇ ਕੇਸ 'ਚ ਵੀ ਵਕੀਲਾਂ ਨਾਲ ਔਰ ਦੂਜਿਆਂ ਨਾਲ ਗੱਲਬਾਤ ਦਾ ਮੌਕਾ ਬਣਿਆ, ਔਰ ਭਾਈ ਦਿਆਲ ਸਿੰਘ ਲਾਹੌਰੀਆ ਔਰ ਉਹਨਾਂ ਦੀ ਸਿੰਘਣੀ ਵੀ। ਸੋ ਉਹਨਾਂ ਕੁ ਉਹ ਜਿਹੜੇ ਜਿਵੇਂ ਦੁਆਬੇ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਦੁਆਬੇ ਦਾ ਹਰ ਬੰਦਾ ਵਕੀਲ ਹੀ ਹੁੰਦਾ, ਕੋਈ ਝਗੜੇ ਅਦਾਲਤਾਂ 'ਚ ਲੜਨ 'ਚ ਮਾਹਿਰ ਹੁੰਦੇ ਨੇ। ਅਤੇ ਉਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਹੁੰਦਾ ਵੀ ਜਦੋਂ ਉਹ ਵਕੀਲ ਕੋਲ ਜਾਂਦੇ ਨੇ, ਉਹਨੂੰ ਕਹਿੰਦੇ ਨੇ ਵੀ ਕੇਸ ਤੂੰ ਨਹੀਂ ਲੜਨਾ, ਕੇਸ ਜਿਵੇਂ ਅਸੀਂ ਤੈਨੂੰ ਕਵਾਂਗੇ ਉਵੇਂ ਲੜਨਾ, ਤੇਰਾ ਸਿਰਫ ਵਕਾਲਤਨਾਮਾ ਚਾਹੀਦਾ, ਕਿਉਂਕਿ ਅਦਾਲਤ 'ਚ ਤਾਂ ਵਕੀਲ ਬਿਨਾਂ ਪੇਸ਼ ਨਹੀਂ ਹੋ ਸਕਦੇ। ਸੋ ਇਹ ਇੱਕ ਗੱਲ ਠੀਕ ਗੱਲ ਹੈ ਕਿ ਇਸੇ ਤਰ੍ਹਾਂ ਜਿਹੜਾ ਕਰੋਨਿਕ ਪੇਸ਼ੈਂਟ ਹੁੰਦਾ ਹੈ ਕਿਸੇ ਵੀ ਚੀਜ਼ ਦਾ, ਬਿਮਾਰੀ ਦਾ, ਡਾਕਟਰ ਨਵੇਂ ਆਉਂਦੇ ਨੇ, ਉਨੀ ਗੱਲ ਡਾਕਟਰ ਨੂੰ ਨਹੀਂ ਪਤਾ ਹੁੰਦੀ ਜਿੰਨੀ ਮਰੀਜ਼ ਨੂੰ ਪਤਾ ਹੁੰਦੀ ਹੈ। ਇਸੇ ਲਈ ਉਹ ਆਪਣਾ ਹੀ ਡਾਕਟਰ ਆਪ ਬਣ ਜਾਂਦਾ ਜੇ ਸਿਆਣਪ ਦੇ ਨਾਲ ਹੋਏ। ਇਵੇਂ ਹੀ ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਜਿੰਨਾ ਕੁ ਐਕਸਟ੍ਰੈਡੀਸ਼ਨ ਟਰੀਟੀਜ਼ ਦਾ, ਕਿਉਂਕਿ ਇੰਡੀਆ ਅਮਰੀਕਾ ਦੀ ਐਕਸਟ੍ਰੈਡੀਸ਼ਨ ਟਰੀਟੀ ਜਿਹੜੀ ਆ ਉਹ ਸਿੱਧੇ ਤੌਰ 'ਤੇ 1932-33 ਦੀ ਟਰੀਟੀ ਦੇ ਥੱਲੇ ਗਵਰਨ ਕਰਦੇ ਸੀ, ਜਿਹੜੇ ਬ੍ਰਿਟਿਸ਼ ਅੰਪਾਇਰ ਦੇ ਵੇਲੇ ਸੀ। ਤੇ ਉਦੋਂ ਸਾਨੂੰ ਬਹੁਤ ਸਾਰੀ ਗੱਲ ਦੀ ਸਮਝ ਆਈ ਕਿ ਵੀ ਇਹ ਜਿਹੜੀ ਹੈ ਪ੍ਰੋਸੀਜਰ, ਹਾਲਾਂਕਿ ਕੇਸ ਅਮਰੀਕਾ ਤੋਂ ਇੰਡੀਆ ਜਾਂਦੇ ਆ 12-12 13-13 ਸਾਲ ਅਸੀਂ ਇਹ ਕੇਸ ਲੜੇ ਨੇ। ਰਣਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਸੰਧੂ 12-13 ਸਾਲ ਨਿਊਯਾਰਕ ਦੀ ਜੇਲ੍ਹ 'ਚ ਰਹੇ, ਕੁਲਬੀਰ ਸਿੰਘ ਬੜਾ ਪਿੰਡ ਵੀ 12-13 ਸਾਲ, ਹਰਪਾਲ ਸਿੰਘ ਚੀਮਾ ਵੀ। ਉਹਦਾ ਕਾਰਨ ਇਹ ਸੀ ਕਿ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੇ ਕੇਸ ਇੰਡੀਆ ਨੇ ਫਾਈਲ ਕੀਤੇ ਉਹ ਝੂਠੇ ਕੇਸ ਸੀ। ਔਰ ਜਿਉਂ ਹੀ ਇੱਥੇ ਘੱਟੋ ਘੱਟ ਇੱਕ ਨਿਆਇਕ ਸਿਸਟਮ ਹੈ। ਹੁਣ ਜਿਵੇਂ ਮੈਨੂੰ ਪਤਾ ਹੈ ਵੀ ਜਦੋਂ ਕੁਲਬੀਰ ਸਿੰਘ ਬੜਾ ਪਿੰਡ ਦੇ ਖਿਲਾਫ ਐਕਸਟ੍ਰੈਡੀਸ਼ਨ ਮੰਗੀ ਇੰਡੀਆ ਨੇ, ਔਰ 32 ਕੇਸ ਉਹਨਾਂ ਦੇ ਖਿਲਾਫ ਪਾਏ ਹੋਏ ਸੀ। ਹੁਣ 32 ਚੋਂ 29 ਕੇਸ ਤਾਂ ਸੀ ਜਦੋਂ ਕਿ ਉਹਨਾਂ ਨੇ CRPF ਦੀਆਂ ਚੌਕੀਆਂ 'ਤੇ, ਪੁਲਿਸ ਦੀਆਂ ਚੌਕੀਆਂ 'ਤੇ ਜਾਂ ਫੌਜੀ ਕੈਂਪਾਂ ਦੇ ਉੱਤੇ ਹਮਲੇ ਕੀਤੇ। ਤਾਂ ਉਹਦੇ 'ਚ ਉਹਨਾਂ ਦੇ, ਕਿਉਂਕਿ ਉਹ ਤਾਂ ਇੱਕ ਆਰਮਡ ਸਟਰਗਲ ਸ਼ੁਰੂ, ਜਦੋਂ ਜੂਨ 84 'ਚ ਫੌਜ ਨੇ ਹਮਲਾ ਕੀਤਾ, ਸੋ ਜ਼ਾਹਰ ਹੈ ਵੀ ਤੁਹਾਡਾ ਹੱਕ ਬਣਦਾ ਹੈ ਵੀ ਤੁਸੀਂ ਵੀ ਡਿਫੈਂਡ ਕਰੋ। ਔਰ ਉਹ ਜਦੋਂ ਕੇਸ ਗਏ, ਹੁਣ 32 ਚੋਂ 29 ਕੇਸ ਤਾਂ ਉਹਨਾਂ ਦੇ ਉੱਤੇ ਇਹੀ ਸੀ ਕਿ CRPF ਤੇ ਪੁਲਿਸ ਦੀਆਂ ਚੌਕੀਆਂ 'ਤੇ ਹਮਲੇ। ਜੱਜ ਨੇ ਚੁੱਕ ਕੇ ਉਹ ਬਾਹਰ ਮਾਰੇ ਕੇਸ। ਉਹਨੇ ਕਿਹਾ ਵੀ ਜਦੋਂ ਇੰਡੀਅਨ ਸਟੇਟ ਨੇ ਫੌਜ ਚਾੜ ਦਿੱਤੀ ਉਹਨਾਂ ਦੇ ਖਿਲਾਫ, ਸਿੱਖਾਂ ਦੇ ਉੱਤੇ ਅਟੈਕ, ਤੇ ਉਹਨਾਂ ਨੂੰ ਡਿਫੈਂਡ ਕਰਨ ਦਾ ਰਾਈਟ ਨਹੀਂ ਹੈ। ਉਹਨਾਂ ਨੇ ਕਿਹਾ ਇਹ ਉਸ ਕੇ ਜ਼ੁਮਲੇ 'ਚ ਨਹੀਂ ਆਉਂਦੇ ਜਾਂ ਉਸ ਦਾਇਰੇ 'ਚ ਨਹੀਂ ਆਉਂਦੇ ਜਿਹਦੇ ਥੱਲੇ ਤੁਸੀਂ। ਹਾਂ, 3 ਕੇਸ ਜਿਹੜੇ ਸੀ ਉਹਨਾਂ 'ਚੋਂ 2 ਐਸੇ ਸੀ ਜਿਹਦੇ 'ਚ ਸਿਵਿਲੀਅਨ ਮਾਰੇ ਗਏ ਸੀ। ਉਹ ਕੋਈ ਕਾਮਰੇਡਾਂ ਦੇ ਦੁਆਬੇ ਦੇ ਵਿੱਚ ਸੀ ਜਿਹਦੇ 'ਚ ਕਿ ਉਹ ਚੜ੍ਹੇ ਉੱਤੇ ਔਰ ਉਹਨਾਂ ਨੇ ਕਾਮਰੇਡ ਨੂੰ ਸੋਧਾ ਲਾਇਆ ਤੇ ਇੱਕ ਅੱਧਾ ਕੋਈ ਹੋਰ ਨਾਲ ਮਾਰਿਆ ਗਿਆ। ਉਸ ਕੇਸ 'ਚ ਉਹਨਾਂ ਦੀ ਐਕਸਟ੍ਰੈਡੀਸ਼ਨ ਹੋਈ। ਹਾਲਾਂਕਿ ਫਾਈਨਲੀ ਉਹਨਾਂ ਕੇਸਾਂ 'ਚੋਂ ਵੀ ਜਿਹੜੇ ਨੇ ਉਹ ਬਰੀ ਹੋ ਗਏ ਸੀ ਕੁਛ ਦੇਰ। ਉਹ ਐਵੀਡੈਂਸ ਜਾਂ ਵਿਟਨੈਸ ਨਹੀਂ ਸੀ। ਮੈਂ ਇਸ ਲਈ ਕਹਿ ਰਿਹਾ ਕਿ ਇੱਥੇ ਇਸ ਲਈ ਇੰਨਾ ਵਕਤ ਲੱਗਦਾ ਰਿਹਾ ਕਿਉਂਕਿ ਅਮਰੀਕਾ ਦੀਆਂ ਅਦਾਲਤਾਂ 'ਚ ਇੰਡੀਆ ਨੇ ਜਿਹੜੇ ਸਾਡੇ ਬੰਦੇ ਮੰਗੇ ਉਹ ਬਹੁਤੇ ਝੂਠੇ ਕੇਸਾਂ 'ਚ ਸੀ। ਐਵੇਂ ਹੀ ਜਿਹੜਾ ਉਹਨਾਂ ਦੇ ਭਾਈ ਹਰਪਾਲ ਸਿੰਘ ਚੀਮਾ ਤੇ, ਹਰਪਾਲ ਸਿੰਘ ਚੀਮਾ ਤਾਂ ਇੱਥੇ ਸਿੱਖ ਯੂਥ ਆਫ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ। ਪਰ ਕਿਉਂਕਿ ਬਾਹਰਲੀ ਆਵਾਜ਼ ਜਿਹੜੀ ਅੱਜ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਰੂਪ 'ਚ ਦੇਖ ਰਹੇ ਹਾਂ, ਇਸ ਦਾ ਆਗਾਜ਼ ਉਦੋਂ ਤੋਂ ਹੀ ਹੋ ਚੁੱਕਾ ਸੀ। ਇਹਨਾਂ ਨੇ, ਇੰਡੀਅਨ ਸਟੇਟ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਉਦੋਂ ਤੋਂ ਕਿ ਬਾਹਰ ਬੈਠ ਕੇ ਕੋਈ ਬੰਦਾ ਆਵਾਜ਼ ਨਾ ਚੁੱਕੇ। ਇਹੀ ਕਾਰਨ ਸੀ ਕਿ ਈਵਨ ਜਿਹੜੇ ਇੱਥੇ ਕੋਈ ਪ੍ਰੋਟੈਸਟ ਸ਼ਾਮਲ ਹੋਇਆ ਜਾਂ ਦੂਜਾ ਵੀਜ਼ਾ ਹੀ ਤਾਂ ਇਹਨਾਂ ਨੇ ਐਜ਼ ਏ ਵੈਪਨ ਯੂਜ਼ ਕੀਤਾ ਸੀ। ਇਹ ਦੂਸਰਾ ਪਾਰਟ ਵੀ ਉਹਨਾਂ ਦਾ ਚੱਲ ਰਿਹਾ ਸੀ। ਹੁਣ ਇਹ ਜਿਹੜਾ ਕੋਰਟ ਨੇ ਫੈਸਲਾ ਸੁਣਾਇਆ, ਉਹਨਾਂ ਨੇ ਕਿਹਾ ਕਿ ਭਾਈ ਚੈੱਕ ਨਿਊਜ਼ ਦੇ ਹਵਾਲੇ ਨਾਲ ਹੀ ਰॉयटर ਨੇ ਖਬਰ ਦਿੱਤੀ ਹੈ, ਅਪੀਲ ਕੋਰਟ ਦਾ ਡਿਸੀਜਨ ਹੈ। ਉਹਨਾਂ ਨੇ ਕਿਹਾ ਕਿ ਭਾਈ ਗੁਪਤਾ ਹੈਡ ਆਰਗੂਡ ਹਿਜ਼ ਆਈਡੈਂਟੀਟੀ ਵਾਜ਼ ਮਿਸਟੇਕਨ ਐਂਡ ਦੈਟ ਹੀ ਵਾਜ਼ ਨਾਟ ਦਾ ਮੈਨ the United States was looking for. He described the case was political, it said. ਫਿਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਗੱਲ ਉਹਦੀ ਗਲਤ ਹੈ, ਆਈਡੈਂਟੀਟੀ ਵਾਲਾ ਕੋਈ ਸਵਾਲ ਨਹੀਂ ਹੈ, ਅਸਲੀ ਗੁਪਤਾ ਹੀ ਇਹਨਾਂ ਨੇ ਫੜਿਆ। ਔਰ ਹੁਣ ਇਹਦਾ ਨੈਕਸਟ ਸਟੈਪ ਇਹ ਹੈ ਕਿ ਇਹ ਜਸਟਿਸ ਮਿਨਿਸਟਰੀ ਦੇ ਕੋਲ ਇਹ ਕੇਸ ਚਲਾ ਗਿਆ। ਸਿਰਫ ਜਸਟਿਸ ਡਿਪਾਰਟਮੈਂਟ ਜਾਂ ਮਿਨਿਸਟਰ ਆਫ ਜਸਟਿਸ ਉਹਦੇ ਕੋਲ 3 ਮਹੀਨੇ ਦਾ ਟਾਈਮ ਹੈ। ਜੇ ਉਹਨਾਂ ਨੂੰ ਲੱਗੇ ਕਿ ਜੀ ਇਹ ਫੈਸਲਾ ਠੀਕ ਨਹੀਂ ਹੋਇਆ ਤੇ ਉਹ ਕੋਰਟ ਨੂੰ, ਸੁਪਰੀਮ ਕੋਰਟ ਨੂੰ ਵਾਪਸ ਕਹਿ ਸਕਦੇ ਨੇ। The minister has 3 months to turn to the Supreme Court in case he has doubts about the lowest court decision.
ਕਿ ਉਹਨੂੰ ਜੇ ਕੋਈ ਹੈ ਸ਼ੱਕ ਤਾਂ ਉਹ ਵਾਪਸ ਮੁੜ ਸਕਦੇ ਨੇ। ਔਰ ਇਹ ਪ੍ਰਾਗ ਹਾਈ ਕੋਰਟ ਨੇ ਰਿਜੈਕਟ ਕੀਤੀ ਹੈ ਗੁਪਤੇ ਦੀ ਅਪੀਲ, ਔਰ ਇਸ ਦੇ ਉੱਤੇ ਈਵਨ ਉਹਨਾਂ ਦੀ ਜਿਹੜਾ ਚੈੱਕ ਰਿਪਬਲਿਕ ਦੇ ਮਿਨਿਸਟਰੀ ਨੇ ਕਿਹਾ ਕਿ ਭਾਈ ਅਜੇ ਅਸੀਂ ਇਸ 'ਤੇ ਕਮੈਂਟ ਨਹੀਂ ਕਰਨਾ ਚਾਹੁੰਦੇ। ਉਹਨਾਂ ਨੇ ਕਿਹਾ ਕਿ ਜਿਹੜਾ ਉਹਦਾ ਲਾਇਰ ਹੈ ਨਿਖਿਲ ਗੁਪਤਾ ਦਾ, ਉਹਨੇ ਕਿਹਾ ਜੀ ਮੈਂ ਉਹਨੂੰ ਜਸਟਿਸ ਡਿਪਾਰਟਮੈਂਟ ਦੇ ਜਿਹੜਾ ਉਹਨੂੰ ਕਹਾਂਗਾ ਮਿਨਿਸਟਰ ਨੂੰ, ਹੀ ਵੁੱਡ ਆਸਕ ਦਾ ਮਿਨਿਸਟਰ ਨਾਟ ਟੂ ਐਕਸਟ੍ਰਾਡਾਈਟ ਗੁਪਤਾ ਐਂਡ ਵੁੱਡ ਆਲਸੋ ਟੇਕ ਦਾ ਕੇਸ ਟੂ ਦਾ ਕਨਸਟੀਟਿਊਸ਼ਨਲ ਕੋਰਟ। ਹੁਣ ਇੱਕ ਇਸ ਤੋਂ ਇਹ ਲੱਗਦਾ ਜਦੋਂ ਹੁਣ ਇਹਨੇ ਉਹਨਾਂ ਦੇ ਵਕੀਲ ਨੇ ਕਨਸਟੀਟਿਊਸ਼ਨਲ ਕੋਰਟ ਦੀ ਗੱਲ ਕੀਤੀ, ਮੈਨੂੰ ਲੱਗਦਾ ਵੀ ਇਹ ਤਿੰਨ ਸਟੈਪ ਅਪ ਚਲਾ ਗਿਆ। ਹੁਣ ਕਨਸਟੀਟਿਊਸ਼ਨਲ ਕੋਰਟ ਹੈ ਜਿਹਦੇ 'ਚ ਫਾਈਨਲ ਜਾਏਗਾ, ਪਰ ਜਿਸ ਤੇਜ਼ੀ ਨਾਲ ਇਹ ਤਿੰਨੋਂ ਹੀ ਕੋਰਟਸ ਨੇ ਇਹ 29 ਨਵੰਬਰ ਦੀ ਜਿਹੜੀ ਹੈ ਉਹ ਸਾਰੇ ਤੋਂ ਬਾਅਦ ਜਿਹੜੀ ਉਹਨਾਂ ਦੀ ਹੁੰਦੀ ਹੈ ਇੱਥੇ ਇੰਡਾਈਟਮੈਂਟ, ਜਿਸ ਤੇਜ਼ੀ ਨਾਲ ਇਹ 3 ਸਟੈਪ ਗਏ ਨੇ, ਹੋਰ ਇਟਸ ਅ ਮੈਟਰ ਆਫ ਵੀਕਸ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇੱਕ ਚੰਗੀ ਖਬਰ ਹੈ ਕਿ ਭਾਈ ਇੱਕ ਪਾਸੇ ਜਿੱਥੇ ਅਮਰੀਕਾ ਨੇ ਇਹਨੂੰ ਸੀਰੀਅਸਲੀ ਲਿਆ ਪੋਲੀਟੀਕਲੀ, 2 ਹੀਅਰਿੰਗਸ US ਸੈਨੇਟ ਔਰ ਕਾਂਗਰਸ ਦੇ ਵਿੱਚ ਹੋਈਆਂ ਨੇ ਇਸ ਮੁੱਦੇ ਤੇ, ਉੱਥੇ ਹੀ ਜਿਵੇਂ ਚੈੱਕ ਰਿਪਬਲਿਕ ਦੀਆਂ ਅਦਾਲਤਾਂ ਨੇ ਤੇਜ਼ੀ ਦੇ ਨਾਲ ਇਸ ਦੇ ਉੱਤੇ ਐਕਸ਼ਨ ਲਿਆ। ਔਰ ਇਹ ਭਾਰਤ ਨੂੰ ਮੈਸੇਜ ਵੀ ਹੈ ਕਿ ਭਾਈ ਤੁਸੀਂ ਇਸ ਕਿਸਮ ਦੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਕਰਕੇ, ਸਿੱਖਾਂ ਦਾ ਕਤਲੇਆਮ ਕਰਕੇ, ਬਾਹਰ ਟਾਰਗੇਟ ਕਿਲਿੰਗਸ ਕਰਕੇ ਤੁਸੀਂ ਬਚ ਨਹੀਂ ਸਕਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ 5166191984 ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ, ਈਮੇਲ ਕਰ ਸਕਦੇ ਹੋ। TV84.tv ਤੇ ਜਾ ਕੇ ਤੁਸੀਂ ਸਾਨੂੰ ਮੈਸੇਜ ਵੀ ਭੇਜ ਸਕਦੇ ਹੋ। ਸੋ ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ।